ਪੰਜਾਬੀ ਰੇਡੀਓ USS ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੁਣ ਸਪੰਨ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਕੁਝ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਹੈ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਇਹਨਾਂ ਤੋਂ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। 408-272-2500। ਗੁਰਦੀਪ ਸਿੰਘ ਬੈਦੀ ਕਲੋਵਰ, ਸਤਨਾਮ ਸਿੰਘ ਸਲਮਾ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਗੁਰਚਰਨ ਸਿੰਘ ਬੇਕਰਸਫੀਲਡ, ਦਲਜੀਤ ਸਿੰਘ, ਅਮਰਜੀਤ ਕੌਰ ਟਲਕ। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਸਭ ਦੀਆਂ ਨਿਗਾਹ ਟਿਕੀਆਂ ਹੋਈਆਂ ਨੇ ਸੁਪਰੀਮ ਕੋਰਟ ਦੀ ਸੁਣਵਾਈ ਤੇ। ਦੇਖੋ, ਅੱਜ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਦੂਸਰੇ ਦਿਨ ਸੁਣਵਾਈ ਉਹ ਹੋਊਗੀ। ਐਕਚੁਅਲੀ ਜਿਹੜੀ ਪਟੀਸ਼ਨ ਪਵਾਈ ਗਈ ਮੈਂ ਤਾਂ ਜਿਹੜਾ ਜੀ ਲਫ਼ਜ਼ ਵਰਤ ਰਿਹਾ ਕਿ ਇਹ ਜਿਹਦੇ ਤੋਂ ਪਵਾਈ ਆ ਉਹ ਇਹਨਾਂ ਸਟੇਟਾਂ ਦਾ ਨਹੀਂ ਹੈਗਾ ਜੀ ਜਿਹਦੀ ਇੱਥੇ ਸੁਣਵਾਈ ਹੋ ਰਹੀ ਹੈ। ਹਾਲਾਂਕਿ ਉਹਨੂੰ ਪੁੱਛਿਆ ਵੀ ਤੇਰੀ ਸਟੇਟ ਦੇ ਵਿੱਚ ਤਾਂ ਕੁਛ ਜਿਹੜਾ ਉਹ ਹੋ ਰਿਹਾ। ਜਿਹੜੇ ਸੁਪਰੀਮ ਕੋਰਟ ਆ ਉਹਨੇ ਇਹ ਗੱਲ ਆਖੀ ਹੈ ਕਿ ਜਿਹੜੀ ਇੱਕ ਕਮੇਟੀ ਬਣਾਈ ਜਾਵੇ। ਤਾਂ ਹੁਣ ਜਿਹੜਾ ਜੀ ਦੇਖਣਾ ਇਹ ਹੋਊਗਾ, ਇੱਕ ਤਾਂ ਜਿਹੜਾ ਕੇਂਦਰ, ਦਿੱਲੀ, ਪੰਜਾਬ ਤੇ ਹਰਿਆਣਾ ਤੋਂ ਅੱਜ ਜਵਾਬ ਮੰਗਿਆ। ਅੱਜ ਤੱਕ ਜਿਹੜਾ ਜੀ ਕਿਸਾਨ ਜਥੇਬੰਦੀਆਂ ਨੂੰ ਕੇਸ ਦੇ ਵਿੱਚ ਧਿਰ ਬਣਾਉਣ ਦੀ ਹਦਾਇਤ ਜਿਹੜੀ ਉਹ ਦਿੱਤੀ ਗਈ ਹੈ। ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਇਹਦੇ ਵਿੱਚ ਧਿਰ ਬਣ ਗਈਆਂ, ਕਿਉਂਕਿ ਜੇ ਉਹ ਧਿਰ ਨਹੀਂ ਬਣਦੀਆਂ ਤਾਂ ਉਹਦੇ ਨਾਲ ਟੈਕਨੀਕਲੀ ਦੇਖਿਆ ਜਾਵੇ ਤਾਂ ਇਹ ਹੋ ਸਕਦਾ ਹੈ ਕਿ ਫਿਰ ਜਿਹੜੀਆਂ ਸਰਕਾਰੀ ਕਿਸਾਨ ਜਥੇਬੰਦੀਆਂ ਖੜੀਆਂ ਕੀਤੀਆਂ ਗਈਆਂ ਨੇ, ਜਿਹੜੀਆਂ ਕਿਤੇ ਵੀ ਐਗਜ਼ਿਸਟ ਨਹੀਂ ਕਰਦੀਆਂ, ਉਹ ਲਿਆ ਕੇ ਸਰਕਾਰ ਨੇ ਖੜੀਆਂ ਕੀਤੀਆਂ ਨੇ, ਉਹਨਾਂ ਨੂੰ ਧਿਰ ਜਿਹੜਾ ਵੀ ਉਹ ਬਣਾ ਦੂਗੀ। ਉਧਰ ਜਿਹੜਾ ਸੁਪਰੀਮ ਕੋਰਟ ਦੇ ਸੁਝਾਅ ਦੇ ਮੁਤਾਬਕ ਜਿਹੜੀ ਨਵੀਂ ਕਮੇਟੀ ਬਣਾਉਣ ਦੇ ਵਾਸਤੇ ਇਹ ਵੀ ਕਹਿ ਰਹੇ ਆ ਕਿਸਾਨ ਆਗੂ ਕਿ ਮਸਲੇ ਦਾ ਹੱਲ ਨਹੀਂ ਗਾ। ਉਹ ਆਪਣੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਦੇ ਉੱਤੇ ਜਿਹੜਾ ਉਹ ਕਾਇਮ ਨੇ। ਇਹ ਵੀ ਗੱਲ ਕਹੀਏ ਕਿ ਕੇਂਦਰ ਦੀ ਸਰਕਾਰ ਜਿਹੜੀ ਆ ਇਹਨਾਂ ਖੇਤੀ ਕਾਨੂੰਨਾਂ ਨੂੰ ਮੁਕੰਮਲ ਰੂਪ ਦੇ ਵਿੱਚ ਰੱਦ ਕਰੇ। ਜਿਹੜੇ ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਨੇ ਯੋਗਿੰਦਰ ਯਾਦਵ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸੁਪਰੀਮ ਕੋਰਟ 3 ਖੇਤੀ ਕਾਨੂੰਨਾਂ ਦੀ ਸੰਵਿਧਾਨਕ ਵੈਧਤਾ ਦੇ ਬਾਰੇ ਫੈਸਲਾ ਕਰ ਸਕਦੀ ਹੈ ਤੇ ਇਹਨੂੰ ਕਰਨਾ ਵੀ ਚਾਹੀਦਾ, ਪਰ ਨਿਆਂਪਾਲਿਕਾ ਇਹਨਾਂ ਕਾਨੂੰਨਾਂ ਦੀ ਵਾਜਬਤਾ ਤੇ ਲੋੜ ਦਾ ਫੈਸਲਾ ਨਹੀਂ ਕਰ ਸਕਦੀ। ਇਹ ਕਿਸਾਨਾਂ ਤੇ ਉਹਨਾਂ ਦੇ ਚੁਣੇ ਹੋਏ ਨੁਮਾਇੰਦਿਆਂ ਵਿਚਲੀ ਗੱਲ ਹੈ। ਔਰ ਯੋਗਿੰਦਰ ਯਾਦਵ ਹੋਰਾਂ ਨੇ ਟਵੀਟ ਦੇ ਰਾਹੀਂ ਇਹ ਵੀ ਗੱਲ ਕਹੀ ਹੈ ਕਿ ਸੁਪਰੀਮ ਕੋਰਟ ਦੀ ਨਿਗਰਾਨੀ ਦੇ ਵਿੱਚ ਗੱਲਬਾਤ ਗਲਤ ਰਸਤਾ ਹੋਊਗਾ। ਜੇ ਆਪਾਂ ਟਿੱਕਰੀ ਦੀ ਗੱਲ ਕਰੀਏ, ਉਸ ਸਾਈਡ ਦੇ ਉੱਤੇ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੀ ਜਿਹੜੀ ਜਥੇਬੰਦੀ ਹੈਗੀ ਆ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਨਵੀਂ ਕਮੇਟੀ ਦੀ ਹੁਣ ਕੋਈ ਤੁਕ ਨਹੀਂ ਹੈ। ਉਹਨਾਂ ਨੇ ਕਿਹਾ ਕਿ ਪਹਿਲਾਂ ਸਰਕਾਰ ਤਿੰਨੋਂ ਕਾਨੂੰਨਾਂ ਨੂੰ ਰੱਦ ਕਰੇ, ਉਦੋਂ ਬਾਅਦ ਇਸ ਤਰ੍ਹਾਂ ਦੀ ਨਵੀਂ ਕਮੇਟੀ ਦੇ ਵਿੱਚ ਅਸੀਂ ਸ਼ਾਮਲ ਹੋਵਾਂਗੇ ਤੇ ਸਰਕਾਰ ਨੂੰ ਨਵੇਂ ਖੇਤੀ ਕਾਨੂੰਨ ਬਣਾਉਣ ਤੋਂ ਪਹਿਲਾਂ ਕਿਸਾਨਾਂ ਤੇ ਹੋਰਨਾਂ ਦੀ ਕਮੇਟੀ ਜਿਹੜੀ ਉਹ ਬਣਾਉਣੀ ਚਾਹੀਦੀ ਹੈ। ਜਿਹੜੀ ਸਰਕਾਰ ਉਹਦੇ ਉਹੀ ਲੱਲੇ ਪੱਲੇ ਜਿਹੜੇ ਜੀ ਉਹ ਕੁਛ ਹੈ ਨਹੀਂ ਗਾ, ਜੋ ਕੁਛ ਕੀਤਾ ਜਾ ਰਿਹਾ। ਕੱਲ੍ਹ ਖੇਤੀਬਾੜੀ ਮੰਤਰੀ ਹੋਰਾਂ ਦਾ ਬਿਆਨ ਜਿਹੜਾ ਜੀ ਆਇਆ, ਇੱਕ ਸਭਾ ਨੂੰ ਸੰਬੋਧਨ ਕਰਦਿਆਂ ਇਹ ਗੱਲ ਜਿਹੜੀ ਵੀ ਕਹਿਤੀ, ਉਹ ਮਤਲਬ ਕਿ ਜ਼ੋਰ ਪੂਰਾ ਇਹ ਲੱਗਿਆ ਹੋਇਆ ਕਿ ਇਹ ਕਿਸਾਨ ਅੰਦੋਲਨ ਇੱਕ ਸੂਬੇ ਤੱਕ ਸੀਮਿਤ ਆ। ਇਹਦੇ ਪੂਰੇ ਮੁਲਕ ਦੇ ਕਿਸਾਨ ਜਿਹੜੇ ਆ ਉਹ ਬਾਹਾਂ ਉਲਾਰ ਕੇ ਇਸ ਖੇਤੀ ਕਾਨੂੰਨ ਦਾ ਸਵਾਗਤ ਕਰ ਰਹੇ ਆ। ਪੰਜਾਬ ਦੇ ਵਿੱਚ ਥੋੜ੍ਹੀ ਜਿਹੜੀ ਜੀ ਉਹ ਸਮੱਸਿਆ ਹੈ। ਦੱਸਣ ਦੀ ਕੋਸ਼ਿਸ਼ ਇਹ ਆ ਕਿ ਲੋਕਾਂ ਨੂੰ ਜਾਂ ਤਾਂ ਮੂਰਖ ਸਮਝਿਆ ਜਾ ਰਿਹਾ। ਇਹ ਜਿਹੜਾ ਜੀ ਇਹ ਜਾਣਕਾਰੀ ਦਾ ਯੁੱਗ ਹੈ, ਜਿਹਦੇ ਵਿੱਚ ਮਿੰਟ ਦੀ ਗੱਲ ਲੋਕਾਂ ਤੱਕ ਜਿਹੜੀ ਹੈ ਜੀ ਉਹ ਪਹੁੰਚ ਰਹੀ। ਜਿਵੇਂ ਸੰਸਦ ਦਾ ਜਿਹੜਾ ਸਮਾਗਮ ਹੈ ਉਹ ਰੱਦ ਕੀਤਾ ਗਿਆ ਕਿ ਬੁਲਾਉਣਾ ਹੀ ਨਹੀਂ, ਉਹ ਵੀ ਲੋਕਾਂ ਦੇ ਵਿੱਚ ਗੱਲ ਤਾਂ ਜਾ ਰਹੀ ਹੈ ਕਿ ਜਦੋਂ ਪੀਕ ਦੇ ਉੱਤੇ ਸੀਗਾ ਕਰੋਨਾ ਵਾਇਰਸ, ਉਦੋਂ ਤੁਸੀਂ ਸੱਦ ਕੇ ਜਬਰੀ ਇਹ ਕਾਨੂੰਨ ਪਾਸ ਕਰਾ ਲਏ। ਹੁਣ ਤੁਸੀਂ ਉਸ ਗੱਲ ਤੋਂ ਭੱਜ ਰਹੇ ਹੋ। ਹੁਣ ਕਹਿੰਦੇ ਕਿ ਇਹ ਤਾਂ ਇੱਕ ਸੂਬੇ ਦਾ ਜਿਹੜਾ ਅੰਦੋਲਨ ਹੈ। ਇਹ ਗੱਲ ਚੱਲ ਨਹੀਂ ਰਹੀ, ਕਿਉਂਕਿ ਦਿੱਲੀ ਤਾਂ ਚੁਫੇਰੇ ਤੋਂ ਘਿਰੀ ਪਈ ਆ, 4 ਚੁਫੇਰੇ ਤੋਂ। ਜੇ ਉਹ ਘਿਰੀ ਪਈ ਤਾਂ ਇਕੱਲੇ ਪੰਜਾਬੀ ਤਾਂ ਬੈਠੇ ਨਹੀਂ ਗੇ ਉੱਥੇ, ਬਾਕੀ ਸੂਬਿਆਂ ਵਾਲੇ ਆਏ ਜਿਹੜਾ ਉਹ ਬੈਠੇ ਆ। ਹਰਿਆਣਾ ਬੈਠਾ ਪੂਰੇ ਦਾ ਪੂਰਾ ਆ ਕੇ, ਉੱਤਰ ਪ੍ਰਦੇਸ਼ ਬੈਠਾ, ਰਾਜਸਥਾਨ ਬੈਠਾ, ਉੱਤਰਾਖੰਡ, ਝਾਰਖੰਡ, ਕਿਹੜੇ ਸੂਬੇ ਦਾ ਜਿਹੜਾ ਜੀ ਉਹ ਜ਼ਿਕਰ ਕਰੀਏ ਜਿਹੜੇ ਉੱਥੇ ਨਹੀਂ ਆਏ ਬੈਠੇ।
ਅੱਜ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਇਹ ਸੁਣਵਾਈ ਹੋਊਗੀ, ਵੇਖਦੇ ਆ ਕਿ ਅੱਗੋਂ ਰਾਹ ਜਿਹੜਾ ਜੀ ਉਹ ਕਿੱਧਰ ਨੂੰ ਜਾ। ਹੁਣ ਬਹੁਤ ਸਾਰੇ ਲੋਕ ਜਿਹੜਾ ਜੀ ਉਹ ਸੋਚਦੇ ਆ ਕਿ ਹੋਵੇ ਹੱਲ ਕੀ ਹੋਵੇ। ਹੱਲ ਇਹਦਾ ਸਿਰਫ ਇਹੀ ਹੋ ਸਕਦਾ ਕਿ ਜੇ ਇੱਕ ਤਾਂ ਲਾਈਨ ਫੇਰੀ ਜਾਵੇ, ਦੂਜਾ ਹੱਲ ਇਹਦਾ ਇਹ ਆ ਕਿ ਇਹ ਕਹਿ ਦਿੱਤਾ ਜਾਵੇ ਕਿ ਠੀਕ ਹੈ 6 ਮਹੀਨੇ ਤੱਕ ਜਿਹੜੇ ਕਾਨੂੰਨ ਨੇ ਉਹ ਸਸਪੈਂਡ, ਉਹਦੇ ਦੌਰਾਨ ਤੁਸੀਂ ਕਮੇਟੀ ਬਣਾ ਲਓ, ਫਿਰ ਉਹਦੇ ਵਿੱਚ ਜਥੇਬੰਦੀਆਂ ਵੀ ਜਿਹੜੀਆਂ ਉਹ ਲਓ। ਇਹ ਹੱਲ ਹੋ ਸਕਦੇ ਆ ਜੇ ਜਿਨ੍ਹਾਂ ਚੀਜ਼ਾਂ ਦੇ ਉੱਤੇ ਕੇਂਦਰ ਦੀ ਸਰਕਾਰ ਅੜੀ ਹੋਈ ਹੈ। ਹੈਰਾਨੀ ਵਾਲੀ ਗੱਲ ਜਿਹੜੀ ਜੀ ਉਹ ਇਹ ਆ ਕਿ ਕਿਸ ਲੈਵਲ ਤੱਕ ਲੋਕ ਇਗਨੋਰ ਕੀ ਜਾ ਰਹੇ ਆ। ਡੈਮੋਕ੍ਰੇਸੀ ਆ ਨਾ, ਇਹਨਾਂ ਦੇ ਚੇਲੇ ਚਾਟੜ ਵੀ ਇਹੀ ਰੌਲੀ ਪਾਉਂਦੇ ਆ ਕਿ ਇਹ ਇੱਥੇ ਡੈਮੋਕ੍ਰੇਸੀ। ਤੇ ਅੱਗੇ ਜਿਹੜੀ ਇੱਕ ਮਾੜੀ ਘਟਨਾ ਵਾਪਰੀ ਆ ਬਾਬਾ ਰਾਮ ਸਿੰਘ ਜੀ ਦੀ ਮੌਤ, ਤੇ ਉਸ ਦੇ ਉੱਤੇ ਕਈ ਸਵਾਲੀਆ ਚਿੰਨ੍ਹ। ਦੇਖੋ, ਸਿੰਘੂ ਸਰਹੱਦ ਤੋਂ ਇਹ ਜਿਹੜੀ ਸੀ ਬਹੁਤ ਮਾੜੀ ਖਬਰ ਆਈ। ਹਾਲਾਂਕਿ ਜੇ ਆਪਾਂ ਗੱਲ ਕਰੀਏ ਜਿਹੜੀਆਂ ਨੈਚੁਰਲ ਡੈਥ ਹੋ ਰਹੀਆਂ ਨੇ, ਮੰਨਣ ਵਾਲੀਆਂ ਤਾਂ ਦੇਖੋ ਨੈਚੁਰਲ ਉਹਨਾਂ ਨੂੰ ਵੀ ਆਪਾਂ ਨਹੀਂ ਇਹ ਕਹਿ ਸਕਦੇ। 50-50, 52-52 ਸਾਲ ਦੇ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਨੇ, ਜਿਹੜੇ ਜ਼ਿਆਦਾ ਦਿਲ ਦੇ ਦੌਰੇ ਦੇ ਨਾਲ ਮੌਤਾਂ ਹੋ ਰਹੀਆਂ ਨੇ। ਕੁੰਡਲੀ ਬਾਰਡਰ ਦੇ ਉੱਤੇ ਕਿਸਾਨ ਮੋਰਚੇ ਦੇ ਵਿੱਚ ਪਟਿਆਲਾ ਜ਼ਿਲ੍ਹੇ ਦੇ ਪਿੰਡ ਸਹੌਲੀ ਦਾ ਇੱਕ 70 ਸਾਲਾ ਜਿਹੜਾ ਕਿਸਾਨ ਸੀਗਾ, ਉਹਦੀ ਵੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਜਿਹੜੀ ਵੀ ਉਹ ਹੋਈ ਹੈ। ਉਹ ਲੰਗਰ ਵਗੈਰਾ ਚੱਕ ਕੇ ਤੇ ਟਰਾਲੀ ਦੇ ਵਿੱਚ ਲੇਟਿਆ ਹੀ ਸੀਗਾ ਕਿ ਉਹਨੂੰ ਦਿਲ ਦਾ ਦੌਰਾ ਪੈ ਗਿਆ। ਠੰਡ ਜਿਹੜੀ ਆ ਇਹ ਦਿਲ ਦੇ ਦੌਰੇ ਦਾ ਕਾਰਨ ਬਣ ਰਹੀ ਆ। ਪਰ ਇਹ ਮੰਦਭਾਗੀ ਘਟਨਾ ਜਿਹੜੀ ਵਾਪਰੀ ਸਿੰਘੂ ਸਰਹੱਦ ਦੇ ਉੱਤੇ, ਰਾਮ ਸਿੰਘ ਨਾਨਕਸਰ ਸਿੰਘੜਾ ਵਾਲੇ ਸੀਗੇ, ਉਹਨਾਂ ਨੇ ਆਪਣੇ ਲਾਇਸੈਂਸੀ ਹਥਿਆਰ ਦੇ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਜਿਹੜੀ ਦੀ ਉਹ ਕਰ ਲਈ। ਇਹਦੇ ਨਾਲ ਦਿੱਲੀ ਦੇ ਮੁੱਖ ਮਾਰਗਾਂ ਸਿੰਘੂ, ਟਿੱਕਰੀ, ਗਾਜ਼ੀਪੁਰ ਦੇ ਉੱਤੇ ਧਰਨਾ ਦੇ ਰਹੇ ਜਿਹੜੇ ਕਿਸਾਨ ਨੇ ਉਹ ਸੁੰਨ ਹੋ ਗਏ ਸੀ। ਇਸ ਘਟਨਾ ਦੇ ਨਾਲ ਵੱਡਾ ਝਟਕਾ ਜਿਹੜਾ ਵੀ ਉਹ ਲੱਗਿਆ ਬਿਨਾਂ ਕਿਸੇ ਸ਼ੱਕ। ਕਰਨਾਲ ਜ਼ਿਲ੍ਹੇ ਦੇ ਨਿਸੰਗ ਇਲਾਕੇ ਦੇ ਵਿੱਚ ਨਾਨਕਸਰ ਸੰਪਰਦਾ ਦਾ ਇੱਕ ਵੱਡਾ ਇਹ ਡੇਰਾ ਹੈ ਸਿੰਘੜਾ ਦੇ ਵਿੱਚ, ਜਿੱਥੋਂ ਦੇ ਇਹ ਮੁਖੀ ਸਨ ਬਾਬਾ ਰਾਮ ਸਿੰਘ ਹੁਰੀ। ਔਰ ਉਹਨਾਂ ਨੇ ਇੱਕ ਖੁਦਕੁਸ਼ੀ ਨੋਟ ਵੀ ਜਿਹੜਾ ਉਹ ਲਿਖਿਆ, ਔਰ ਉਹਦੇ ਵਿੱਚ ਇਹ ਗੱਲ ਲਿਖੀ ਕਿ ਕਿਸਾਨਾਂ ਦੀ ਹਾਲਤ ਉਹਨਾਂ ਤੋਂ ਵੇਖੀ ਨਹੀਂ ਜਾਂਦੀ, ਜਿਹਦੇ ਕਰਕੇ ਉਹ ਇਸ ਦੁਨੀਆ ਨੂੰ ਕਿਸਾਨਾਂ ਦੇ ਹੱਕ ਦੇ ਵਿੱਚ ਅਲਵਿਦਾ ਜਿਹੜੇ ਉਹ ਕਹਿ ਰਹੇ ਆ। ਬਾਬਾ ਰਾਮ ਸਿੰਘ ਨੂੰ ਜਿਹੜਾ ਸੀ ਪਾਣੀਪਤ ਦੇ ਹਸਪੀਟਲ ਦੇ ਵਿੱਚ ਲਿਜਾਇਆ ਗਿਆ, ਪਰ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ। ਪਿਛਲੇ ਕਈ ਦਿਨਾਂ ਤੋਂ ਉਹ ਕਿਸਾਨ ਅੰਦੋਲਨ ਦੇ ਵਿੱਚ ਉੱਥੇ ਹੀ ਰਹਿੰਦੇ ਸਨ ਜੀ, ਜਦੋਂ ਤੋਂ ਇਹ ਦਿੱਲੀ ਗਏ ਆ। ਉਹ ਇਹਦੇ ਵਿੱਚ ਆਪਣੀ ਹਾਜ਼ਰੀ ਲਵਾ ਰਹੇ ਸੀਗੇ, ਸਵੇਰੇ ਸ਼ਾਮ ਕੀਰਤਨ ਉੱਥੇ ਕਰਦੇ, ਕਥਾ ਕਰਦੇ ਸੀਗੇ। ਜਿਹੜੇ ਵੱਖ-ਵੱਖ ਕਿਸਾਨ ਆਗੂ ਨੇ ਉਹ ਇਹ ਕਹਿੰਦੇ ਨੇ ਕਿ ਇਸ ਖੁਦਕੁਸ਼ੀ ਕਾਂਡ ਨੂੰ ਕਤਲ ਵਜੋਂ ਵੇਖਣਾ ਚਾਹੀਦਾ। ਖੁਦਕੁਸ਼ੀ ਨੋਟ ਦੇ ਵਿੱਚ ਬਾਬਾ ਰਾਮ ਸਿੰਘ ਨੇ ਲਿਖਿਆ ਕਿ ਕਿਸਾਨ ਹੱਕ ਲੈਣ ਲਈ ਸੜਕਾਂ ਦੇ ਉੱਤੇ ਲੜ ਰਹੇ ਆ, ਕਿਸਾਨ ਜਿਹੜੀ ਸਰਕਾਰ ਆ ਉਹ ਨਿਆਂ ਨਹੀਂ ਦੇ ਰਹੀ। ਜ਼ੁਲਮ ਕਰਨਾ ਤੇ ਜ਼ੁਲਮ ਸਹਿਣਾ ਵੀ ਪਾਪ ਹੈ, ਤੇ ਕਈਆਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਬਹੁਤ ਕੁਝ ਕੀਤਾ, ਸਨਮਾਨ ਵਾਪਸ ਕੀਤੇ, ਪੁਰਸਕਾਰ ਵਾਪਸ ਕੀਤੇ। ਦਾਸ ਕਿਸਾਨਾਂ ਦੇ ਹੱਕ ਦੇ ਵਿੱਚ ਸਰਕਾਰੀ ਜ਼ੁਲਮ ਦੇ ਰੋਸ ਦੇ ਵਿੱਚ ਆਤਮਦਾਹ ਕਰਦਾ, ਇਹ ਉਹਨਾਂ ਨੇ ਆਪਣੇ ਜਿਹੜਾ ਉਹ ਲਿਖਿਆ। ਜਿਵੇਂ ਕਿਸਾਨ ਆਗੂਆਂ ਨੇ ਕੁਝ ਨੇ ਕਿਹਾ ਕਿ ਇਹਨੂੰ ਕਤਲ ਦੇ ਰੂਪ ਦੇ ਵਿੱਚ ਜਿਹੜਾ ਵੀ ਉਹ ਲੈਣਾ ਚਾਹੀਦਾ। ਅੱਜ ਇੱਥੇ ਕੁਝ ਜਿਹੜੀਆਂ ਸਮਾਜਿਕ ਜਥੇਬੰਦੀਆਂ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਆ ਕਿ ਇਹ ਕੇਂਦਰ ਦੀ ਸਰਕਾਰ ਦੇ ਉੱਤੇ ਜ਼ਿੰਮੇਵਾਰੀ ਸੁੱਟੀ ਜਾਵੇ ਬਾਬਾ ਰਾਮ ਸਿੰਘ ਹੋਰਾਂ ਦੀ ਇਸ ਖੁਦਕੁਸ਼ੀ ਦੀ, ਵੀ ਇਹ ਖੁਦਕੁਸ਼ੀ ਨਹੀਂ, ਇਹਨੂੰ ਕਤਲ ਦੇ ਰੂਪ ਦੇ ਵਿੱਚ ਲੈਣਾ ਚਾਹੀਦਾ। ਔਰ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਜੀ ਲੋਕਾਂ ਨੂੰ ਕਿ ਸ਼ਾਮੀ 8 ਵਜੇ, ਰਾਤ ਨੂੰ 8 ਵਜੇ ਸਮੁੱਚੇ ਘਰਾਂ ਦੇ ਵਿੱਚ 15 ਮਿੰਟ ਦੇ ਵਾਸਤੇ ਲਾਈਟਾਂ ਬੰਦ ਕਰਕੇ ਇਸ ਅਫਸੋਸ ਦੇ ਵਿੱਚ ਸ਼ਾਮਲ ਹੋਇਆ ਜਾਵੇ ਕਿ ਇਹ ਜਿਹੜਾ ਕਤਲ ਹੈ ਤੇ ਇਹ ਕੇਂਦਰ ਦੀ ਸਰਕਾਰ ਦੇ ਜ਼ਿੰਮੇ ਜਿਹੜਾ ਵੀ ਉਹ ਪੈਣਾ ਚਾਹੀਦਾ। ਇਹ ਬੜੇ ਸਾਰੇ ਸਵਾਲੀਆ ਚਿੰਨ੍ਹ ਜਿਹੜੇ ਖੜੇ ਹੋ ਰਹੇ ਨੇ। ਹਾਲਾਂਕਿ ਜੇ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਦੇ ਉੱਤੇ ਲੋਕ ਇਸ ਮਾਮਲੇ ਦੇ ਉੱਤੇ ਵੰਡੇ ਹੋਏ। ਉਹ ਕੁਝ ਲੋਕ ਜਿਹੜੇ ਆ ਜੀ ਉਹ ਇਹਨੂੰ ਬੁਜ਼ਦਿਲਾਨਾ ਕਾਰਵਾਈ ਜਿਹੜੀ ਉਹ ਕਹਿ ਰਹੇ ਆ ਕਿ ਖੁਦਕੁਸ਼ੀ ਨਹੀਂ ਸੀ ਕਰਨੀ ਚਾਹੀਦੀ। ਕੁਝ ਜਿਹੜੇ ਵੀ ਵੀ ਕਹਿ ਰਹੇ ਕਿ ਇਹ ਆਪਾ ਵਾਰਨ ਵਾਲੀ ਗੱਲ ਵੀ ਜਿਹੜੀ ਉਹ ਹੋ ਸਕਦੀ ਹੈ, ਕਿਉਂਕਿ ਇਸ ਤਰ੍ਹਾਂ ਹੈ ਦੂਰੋਂ ਕਿਸੇ ਚੀਜ਼ ਨੂੰ ਜਦੋਂ ਤੁਸੀਂ ਦੇਖਦੇ ਹੋ ਉਹ ਹੋਰ ਤਰੀਕੇ ਦੀ ਹੁੰਦੀ ਆ, ਜਦੋਂ ਤੁਸੀਂ ਉਹਦੇ ਵਿੱਚ ਰਹਿੰਦੇ ਹੋ, ਵਿੱਚ ਬਹਿ ਕੇ ਉਸ ਚੀਜ਼ ਨੂੰ ਦੇਖਦੇ ਹੋ ਤੇ ਉਹ ਹੋਰ ਤਰੀਕੇ ਆ। ਜਿਹੜੇ ਸੂਖਮ ਕੁਝ ਮਨਾਂ ਵਾਲੇ ਲੋਕ ਨੇ, ਹੋ ਸਕਦਾ ਉਹਨਾਂ ਤੋਂ ਨਾ ਉਹ ਬਰਦਾਸ਼ਤ ਉੱਥੇ ਹੋ ਰਿਹਾ ਹੋਵੇ ਕਿ ਕਿਸ ਤਰੀਕੇ ਦੇ ਨਾਲ ਇੰਨੀ ਠੰਡ ਦੇ ਵਿੱਚ ਲੋਕ ਕਿਵੇਂ ਰਹਿ ਰਹੇ ਨੇ ਜੀ। ਅੰਨਦਾਤਾ ਨੇ,
ਪਰ ਸੜਕਾਂ ਦੇ ਉੱਤੇ ਬੈਠੇ ਨੇ ਜੀ। ਠੰਡੀਆਂ ਸੜਕਾਂ ਜਿਹੜੀਆਂ ਨੇ ਉਹ ਇਸ ਵੇਲੇ ਕਿੰਨੀ ਕੁ ਠੰਡ ਛੱਡ ਰਹੀਆਂ ਨੇ, ਉਹ ਅੱਗੇ ਚੱਲ ਕੇ ਆਪਾਂ ਗੱਲ ਉਹਦੀ ਜਿਹੜੀ ਜੀ ਉਹ ਕਰ ਲੈਂਦੇ। ਸ਼ਾਇਦ ਬਾਬਾ ਰਾਮ ਸਿੰਘ ਹੋਰੀ ਇਹ ਵੇਖ ਨਹੀਂ ਜਿਹੜਾ ਵੀ ਹੋ ਸਕੇ, ਜਿਹਦੇ ਕਰਕੇ ਉਹਨਾਂ ਨੇ ਇਹ ਖੁਦਕੁਸ਼ੀ ਵਰਗਾ ਸਟੈਪ ਜਿਹੜਾ ਸੀ ਉਹ ਚੁੱਕਿਆ। ਬਿਲਕੁਲ ਜੀ, ਮਨ ਵੀ ਆਪੋ ਆਪਣਾ ਤੇ ਹਾਲਾਤ ਵੀ ਕਈ ਵਾਰ ਇਹੋ ਜਿਹਾ ਬਣ ਜਾਂਦੇ। ਅੱਗੇ ਗੱਲ ਕਰਦੇ ਹਾਂ, ਟਿੱਕਰੀ ਬਾਰਡਰ ਤੇ ਵਿਧਵਾਵਾਂ ਗਈਆਂ ਸੀਗੀਆਂ ਪਰ ਉਹਨਾਂ ਦੀਆਂ ਪਿਕਚਰਾਂ ਦੇਖੀਆਂ ਨਹੀਂ ਜਾਂਦੀਆਂ। ਦੇਖੋ, ਇਹ ਪੰਜਾਬ ਦਾ ਦਰਦ ਜਿਹੜਾ ਜਿਹੜੀ ਇਹ ਕਾਟਨ ਬੈਲਟ ਹੈ, ਇਹ ਬਹੁਤ ਵੱਡਾ ਦਰਦ ਹੈ ਜੀ। ਨਿੱਜੀ ਤੌਰ ਦੇ ਉੱਤੇ ਜੇ ਮੈਂ ਗੱਲ ਕਰਾਂ ਤਾਂ ਜਿਹੜਾ ਵੀ ਇਹ ਬਹੁਤ ਨੇੜਿਓਂ ਦੇਖਿਆ ਇਹ ਦਰਦ, ਤੇ ਅਸੀਂ ਇੱਕ ਟੀਮ ਦੇ ਰੂਪ ਦੇ ਵਿੱਚ ਜਾਂਦੇ ਰਹੇ ਹਾਂ ਪਿੰਡਾਂ ਦੇ ਵਿੱਚ, ਜ਼ਿੰਦਗੀ ਜ਼ਿੰਦਾਬਾਦ ਦੇ ਨਾ ਹੇਠ ਵੀ ਕਿਸੇ ਤਰੀਕੇ ਦੇ ਨਾਲ ਇਹਨਾਂ ਖੁਦਕੁਸ਼ੀਆਂ ਨੂੰ ਠੱਲ ਪਵੇ, ਵੀ ਲੋਕ ਨਾ ਕਰਨ। ਪਰ ਜਿਹੜੇ ਬਹੁਤ ਵਿਚਾਰੇ ਗਰੀਬ ਕਿਸਾਨ ਨੇ, ਕਿੱਲੇ ਕਿੱਲੇ ਜ਼ਮੀਨ ਵਾਲੇ, 1.5 ਕਿੱਲੇ ਦੀ ਜ਼ਮੀਨ ਵਾਲੇ, ਉਹਨਾਂ ਪਰਿਵਾਰਾਂ ਦਾ ਕੀ ਬਣਿਆ? ਇਹ ਇੱਕ ਦਰਦ ਜਿਹੜਾ ਉਹ ਲੈ ਕੇ ਕੱਲ ਟਿੱਕਰੀ ਬਾਰਡਰ ਦੇ ਉੱਤੇ ਪਹੁੰਚੇ ਸੀਗੇ। ਕੱਲ ਵੀ ਆਪਾਂ ਗੱਲ ਕੀਤੀ ਸੀ ਵੀ ਇਹ ਪਹੁੰਚਣਗੇ, ਇਹ ਪਹੁੰਚੇ। ਔਰ ਇੰਨਾ ਦਰਦ ਕਿ ਇਹ ਕੁਝ ਔਰਤਾਂ ਇਸ ਤਰ੍ਹਾਂ ਦੀਆਂ ਵੀ ਸਨ ਜਿਨ੍ਹਾਂ ਦੇ ਹੱਥਾਂ ਦੇ ਵਿੱਚ 2-2 ਫੋਟੋਆਂ ਸੀ। ਜਿਵੇਂ ਸਿਆਣੇ ਕਹਿੰਦੇ ਨਾ ਵੀ ਧਰਤੀ ਜਿਹੜੀ ਆ ਉਹ ਪਾਟ ਕਿਉਂ ਨਹੀਂ ਗਈ, ਪਰ ਧਰਤੀ ਉਹਨੂੰ ਵੇਖ ਕੇ ਰੋਈ ਜ਼ਰੂਰ ਵੀ ਇਹ ਖੇਤਾਂ ਦੇ ਪੁੱਤਾਂ ਨੂੰ ਕਿਵੇਂ ਮੌਤਾਂ ਜਿਹੜੀਆਂ ਸੀ ਉਹ ਨਿਕਲ ਗਈਆਂ। 2-2 ਫੋਟੋਆਂ ਇਸ ਕਰਕੇ ਕਿ ਔਰਤਾਂ ਨੇ, ਉਹਦਾ ਪਤੀ ਵੀ ਖੁਦਕੁਸ਼ੀ ਕਰ ਗਿਆ, ਉਹਦਾ ਮੁੰਡਾ ਵੀ ਖੁਦਕੁਸ਼ੀ ਜਿਹੜੀ ਉਹ ਕਰ ਗਿਆ। ਬਹੁਤ ਵਾਰੀ ਜ਼ਿਕਰ ਕੀਤਾ ਮੈਂ, ਟੱਲੇਵਾਲ ਦੇ ਨੇੜੇ ਪੈਂਦਾ ਪਿੰਡ ਭੋਤਨਾ, ਉੱਥੇ ਇੱਕ ਪਰਿਵਾਰ ਦੇ ਵਿੱਚ ਮੇਲ ਮੈਂਬਰ ਰਿਹਾ ਹੀ ਨਹੀਂ। ਕੁਝ ਥਾਵਾਂ ਤੇ ਇਹ ਵੀ ਹੋਇਆ ਕਿ ਪਤੀ ਖੁਦਕੁਸ਼ੀ ਕਰ ਗਿਆ, ਮੁੜ ਕੇ ਪੁੱਤ ਖੁਦਕੁਸ਼ੀ ਕਰ ਗਿਆ। ਪੁੱਤ ਵਿਆਹਿਆ ਸੀ ਤੇ ਉਹ ਛੋਟੇ ਵੱਲ ਬਿਠਾਤੀ, ਤੇ ਫਿਰ ਛੋਟਾ ਵੀ ਜਿਹੜਾ ਸੀ ਉਹ ਵੀ ਖੁਦਕੁਸ਼ੀ ਕਰ ਗਿਆ ਕੁਝ ਸਮੇਂ ਤੋਂ ਬਾਅਦ। ਕਰਜ਼ਾ ਨਹੀਂ ਲਾਇਆ ਜਾ ਸਕਿਆ, ਜਿਹੜਾ ਕਰਜ਼ਾ ਜਿਉਂ ਦਾ ਤਿਉਂ ਖੜਾ ਹੈ। ਜਿਹੜੇ ਲੋਕ ਪਿਛਲੇ ਦਿਨੀ ਉੱਥੇ ਫੋਟੋਆਂ, ਜਦੋਂ ਜਿਸ ਦਿਨ ਮਨੁੱਖੀ ਅਧਿਕਾਰ ਦਿਵਸ ਸੀ, ਕੁਝ ਰੱਖੀਆਂ ਗਈਆਂ ਸੀ, ਬਹੁਤ ਇਤਰਾਜ਼ ਉਹਦੇ ਉੱਤੇ ਉੱਠਿਆ ਸੀ। ਇੱਥੇ ਚੈਨਲਾਂ ਨੇ ਬਹੁਤ ਦੁਹਾਈ ਮਚਾਈ। ਖੇਤੀਬਾੜੀ ਮੰਤਰੀ ਇੱਕ ਅਖਬਾਰ ਚੁੱਕ ਕੇ ਦਿਖਾ ਰਹੇ ਸੀ ਵੀ ਕਿਸਾਨ ਜਿਹੜੇ ਨੇ ਆਹ ਕੁਛ ਮੰਗਣ ਆਏ ਆ, ਵੀ ਇਹਨਾਂ ਦੀ ਰਿਹਾਈ ਮੰਗਣ ਆਏ ਆ। ਹੁਣ ਮੇਰਾ ਨਹੀਂ ਖਿਆਲ ਕੋਈ ਚੈਨਲ ਜਿਹੜਾ ਜੀ ਇਹਦੇ ਉੱਤੇ ਬੋਲੂਗਾ, ਕੋਈ ਮੰਤਰੀ ਜਿਹੜਾ ਉਹ ਅਖਬਾਰ ਚੁੱਕ ਕੇ ਦਿਖਾਊਗਾ ਕਿ ਆਹ ਕੌਣ ਨੇ ਇਹ ਲੋਕ, ਇਹ ਕੌਣ ਨੇ ਔਰਤਾਂ ਜਿਹੜੀਆਂ, ਔਰ ਕਿੰਨੀਆਂ ਦੁਖੀ ਨੇ। ਕੁਝ 1.5 ਸਾਲ ਪਹਿਲਾਂ ਕੁਝ ਮੀਟਿੰਗ ਜਿਹੜੀਆਂ ਮਾਨਸਾ ਦੇ ਏਰੀਏ ਦੇ ਵਿੱਚ ਹੋਈਆਂ ਸੀ, ਤੇ ਇੱਕ ਕੁੜੀ ਆ ਬਹੁਤ ਕੰਮ ਕਰਦੀ ਆ ਇਸ ਸਾਰੇ ਮਸਲੇ ਦੇ ਉੱਤੇ, ਉਹਦਾ ਪਿਓ ਖੁਦਕੁਸ਼ੀ ਕਰ ਗਿਆ ਸੀ। ਉਹ ਪੜ੍ਹੀ ਆਪ, ਤੇ ਉਸ ਤੋਂ ਬਾਅਦ ਉਹਨੇ ਇਹ ਸਾਰਾ ਡਾਟਾ ਇਕੱਠਾ ਕਰਨਾ ਸ਼ੁਰੂ ਕੀਤਾ। ਦੁੱਖ ਇੱਕ ਹੋਵੇ ਤੇ ਜਿਹੜਾ ਵੀ ਉਹ ਦੱਸੇ ਦੁੱਖ ਕਿੰਨੇ ਨੇ ਇਹਨਾਂ ਪਰਿਵਾਰਾਂ ਨੂੰ। ਇਹਦੇ ਵਾਸਤੇ ਬਿਨਾਂ ਕਿਸੇ ਸ਼ੱਕ ਦੇ ਸਰਕਾਰਾਂ ਜ਼ਿੰਮੇਵਾਰ ਨੇ। ਸਰਕਾਰਾਂ ਮਤਲਬ ਚਾਹੇ ਉਹ ਕੇਂਦਰ ਦੀ ਹੈ, ਚਾਹੇ ਉਹ ਸੂਬਿਆਂ ਦੀਆਂ ਨੇ। ਜੇ ਆਪਾਂ ਜਿਹੜੇ ਉਹ ਡਾਟੇ ਦੀ ਗੱਲ ਕਰੀਏ ਓਵਰਆਲ, ਤਾਂ ਜਿੰਨੇ ਲੋਕ ਇਹ ਖੁਦਕੁਸ਼ੀ ਕਰ ਗਏ, ਸਰਕਾਰਾਂ ਇਹ ਕਹਿੰਦੀਆਂ ਕਿ ਉਹਨਾਂ ਨੂੰ ਮੁਆਵਜ਼ਾ ਦੇਵਾਂਗੇ ਜਿਹੜੇ ਖੁਦਕੁਸ਼ੀ ਕਰ ਗਏ। ਹੁਣ ਜਿਹਦੇ ਘਰ ਦਾ ਜੀਅ ਤੁਰ ਜਾਂਦਾ, ਉਹ ਹਸਪਤਾਲਾਂ ਦੇ ਰਿਕਾਰਡ ਇਕੱਠੇ ਕਰਨ ਵੱਲ ਨੂੰ ਨਹੀਂ ਭੱਜਦਾ, ਉਹਦੀ ਤਾਂ ਸੁੱਧ ਬੁੱਧ ਹੀ ਗਵਾਚ ਜਾਂਦੀ ਹੈ ਕਿ ਉਹਦਾ ਬਣੂਗਾ ਕੀ। ਤੇ ਜਦੋਂ ਕੋਈ ਮਦਦ ਕਰਦਾ ਵੀ ਆਪਾਂ ਡਿਪਟੀ ਕਮਿਸ਼ਨਰ ਦੇ ਅਪਲਾਈ ਕਰੀਏ, ਤੇ ਅੱਗੋਂ ਜਿਹੜੇ ਦਫ਼ਤਰਾਂ 'ਚ ਬੈਠੇ ਬਾਬੂ ਨੇ, ਜਿੰਨੀ ਜਿਹੜੀ ਜੀ ਉਹ ਭੰਬੀਰੀ ਉਹ ਘਕਾਉਂਦੇ ਆ ਇਹਨਾਂ ਪਰਿਵਾਰਾਂ ਦੀ, ਉਹ ਵੀ ਨਾ ਦੱਸਣਯੋਗ ਹੈ। ਟੋਟਲ ਜਿਹੜੇ ਖੁਦਕੁਸ਼ੀ ਕਰ ਗਏ ਉਹਨਾਂ ਦੇ ਵਿੱਚੋਂ ਹੱਦ 18 ਤੋਂ 20% ਲੋਕ ਨੇ ਜਿਨ੍ਹਾਂ ਨੂੰ ਉਹ ਮੁਆਵਜ਼ਾ ਮਿਲਦਾ, ਬਾਕੀਆਂ ਨੂੰ ਉਹ ਮੁਆਵਜ਼ਾ ਨਹੀਂ ਮਿਲਦਾ। ਉਹ ਦਫ਼ਤਰਾਂ ਦੇ ਗੇੜੇ ਕੱਢ ਕੇ ਹਾਰ ਹੰਬ ਕੇ ਵਿਚਾਰੇ ਜਿਹੜਾ ਵੀ ਉਹ ਬਹਿ ਜਾਂਦੇ ਆ। ਕੱਲ ਜਦੋਂ ਇਹ ਔਰਤਾਂ ਟਿੱਕਰੀ ਬਾਰਡਰ ਦੇ ਉੱਤੇ ਬੈਠੀਆਂ ਸੀ, ਤਾਂ ਉਹਨਾਂ ਦੇ ਤਾਂ ਹੰਝੂ ਵੀ ਜਿਹੜੇ ਨਾ ਉਹ ਮੁੱਕਦੇ ਹੋਏ ਆ ਰੋ ਰੋ ਕੇ। ਉਹ ਦਰਦ ਸੁਣਾਉਣ ਤੇ ਕਿਹਨੂੰ ਜਿਹੜਾ ਉਹ ਸੁਣਾਉਣ। ਉਹ ਜਿਹੜੀ ਤੋਖਾ ਇਹਨਾਂ ਦੀ ਗੁਰਬਾਣੀ ਦੀ ਏਤੀ ਮਾਰ ਪਈ ਕੁਰਲਾਣਾ ਤੈਂ ਕੀ ਦਰਦ ਨਾ ਆਇਆ, ਉਹ ਇਹਨਾਂ ਦੇ ਉੱਤੇ ਵੀ ਜਿਹੜਾ ਵੀ ਉਹ ਢੁੱਕ ਰਹੀ ਹੈ ਕਿਤੇ ਨਾ ਕਿਤੇ। ਜੋ ਮੈਂ ਕਿਹਾ ਕੋਈ ਧਰਤੀ ਵੀ ਰੋਣ ਲੱਗ ਜੇ, ਪਰ ਜਿਹੜੇ ਹਾਕਮ ਨੇ, ਜਿਹੜੀਆਂ ਸਰਕਾਰਾਂ ਨੇ, ਉਹਨਾਂ ਨੂੰ ਕਦੇ ਵੀ ਅੰਨਦਾਤੇ ਦੇ ਉੱਤੇ ਤਰਸ ਨਹੀਂ ਜਿਹੜਾ ਵੀ ਆਇਆ। ਭੋਰਾ ਨਿਆਣੇ ਆਪਣੇ ਪਿਓ ਦੀ ਤਸਵੀਰ ਚੁੱਕੀ ਖੜੇ ਸਨ। ਔਰਤਾਂ ਦੇ ਹੱਥਾਂ ਦੇ ਵਿੱਚ 2-2 ਤਸਵੀਰਾਂ ਸੀ, ਆਪਣੇ ਪਤੀ ਦੀ, ਆਪਣੇ ਮੁੰਡੇ ਦੀ। ਉਹ ਦੱਸਣਾ ਚਾਹੁੰਦੀਆਂ ਨੇ ਸਰਕਾਰਾਂ ਨੂੰ ਕਿ ਉਹਨਾਂ ਦਾ ਕਸੂਰ ਕੀ ਹੈ, ਸਿਰਫ ਇਹ ਕਿ ਉਹ ਕਿਸਾਨੀ ਧੰਦੇ ਦੇ ਨਾਲ ਜੁੜੇ ਹੋਏ ਲੋਕ। ਜੀ, ਕਾਸ਼ ਕੋਈ ਉਹਨਾਂ ਦਾ ਦਰਦ ਸਮਝ ਸਕੇ। ਤਾਂ ਅੱਗੇ ਅਕਾਲੀ ਭਾਜਪਾ ਦੀ ਗੱਲ ਕਰੀਏ, ਇਹ ਇੱਕ ਦੂਜੇ ਦੇ ਉੱਤੇ ਹੀ ਦੋਸ਼ ਲਾ ਰਹੇ। ਦੇਖੋ, ਇਹ ਦੋਸ਼ 2 ਦਿਨ ਪਹਿਲਾਂ ਐਕਚੁਅਲੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਲਾਇਆ ਭਾਜਪਾ ਦੇ ਉੱਤੇ। ਇਹ ਕਿਹਾ ਕਿ
ਜਿਹੜਾ ਅਸਲ ਦੇ ਵਿੱਚ ਟੁਕੜੇ ਟੁਕੜੇ ਗੈਂਗ ਆ ਉਹ ਭਾਰਤੀ ਜਨਤਾ ਪਾਰਟੀ ਹੈ, ਜਿਹਨੇ ਸਾਰਿਆਂ ਨੂੰ ਟੁਕੜੇ ਟੁਕੜੇ ਜਿਹੜਾ ਜੀ ਉਹ ਕਰ ਰਹੇ। ਸਵਾਲ ਵੱਡਾ ਤਾਂ ਖੜਾ ਜਿਹੜਾ ਨਹੀਂ ਹੋਇਆ ਕਿ ਇਸ ਟੁਕੜੇ ਟੁਕੜੇ ਗੈਂਗ ਦੇ ਨਾਲ ਇੰਨੀ ਦੇਰ ਅਕਾਲੀ ਦਲ ਬਾਦਲ ਕੀ ਕਰਦਾ ਰਿਹਾ ਜੀ, ਵੀ ਜਾਂ ਉਹਨਾਂ ਨੂੰ ਸਮਝ ਹੋਣ ਲੱਗੀ ਇੰਨੇ ਸਾਲਾਂ ਤੋਂ ਬਾਅਦ ਕਿ ਇਹ ਟੁਕੜੇ ਟੁਕੜੇ ਗੈਂਗ ਹੈ। ਕਿਉਂਕਿ ਇਹ ਉਹੀ ਨੇ ਜਿਹੜੇ ਇਹ ਗੱਲ ਕਹਿੰਦੇ ਸੀਗੇ ਕਿ ਸਾਡਾ ਤਾਂ 9 ਮਾਸ ਦਾ ਰਿਸ਼ਤਾ ਹੈ। ਪ੍ਰਕਾਸ਼ ਸਿੰਘ ਬਾਦਲ ਹੋਰੀ ਹੀ ਇਹ ਗੱਲ ਕਹਿੰਦੇ ਸੀ। ਦੂਜੀ ਗੱਲ ਉਹ ਇਹ ਕਹਿੰਦੇ ਸੀਗੇ ਕਿ ਜਿਹੜੇ ਹਿੰਦੂ ਸਿੱਖ ਏਕਤਾ ਹੈ ਉਹਨੂੰ ਬਣਾਈ ਰੱਖਣ ਦੇ ਵਾਸਤੇ ਇਹ ਜਿਹੜਾ ਗੱਠਜੋੜ ਕੀਤਾ ਗਿਆ ਸੀ, ਤੇ ਇਹ ਗੱਠਜੋੜ ਇਸ ਕਰਕੇ ਜ਼ਰੂਰੀ ਹੈ ਕਿ ਭਾਈਚਾਰਕ ਸਾਂਝ ਜਿਹੜੀ ਆ ਉਹ ਬਣੀ ਰਹੇ। ਐਕਚੁਅਲੀ ਭਾਈਚਾਰਕ ਸਾਂਝ ਇਹ ਨਹੀਂ ਸੀ, ਕੁਰਸੀ ਦੀ ਸਾਂਝ ਸੀਗੀ। ਨਹੀਂ ਤਾਂ ਅਦਰਵਾਈਜ਼ 3 ਕੁ ਮਹੀਨੇ ਪਿੱਛੇ ਚਲੇ ਜਾਓ, ਜਦੋਂ ਇਹ ਆਰਡੀਨੈਂਸ ਆਏ ਸੀਗੇ ਉਸ ਟਾਈਮ ਇਹੀ ਜਿਹੜਾ ਟੁਕੜੇ ਟੁਕੜੇ ਗੈਂਗ ਜਿਹਨਾਂ ਨੂੰ ਹੁਣ ਕਿਹਾ ਜਾ ਰਿਹਾ, ਉਹਨਾਂ ਦੇ ਹੱਕ ਦੇ ਵਿੱਚ ਕਿਹੜੇ ਤਰੀਕੇ ਦੇ ਨਾਲ ਸੁਖਬੀਰ ਸਿੰਘ ਬਾਦਲ ਹੋਰੀ ਭੁਗਤ ਰਹੇ ਸੀ। ਨਰਿੰਦਰ ਸਿੰਘ ਤੋਮਰ ਹੋਰਾਂ ਨੂੰ ਚੰਡੀਗੜ੍ਹ ਲੈ ਕੇ ਆਏ, ਪ੍ਰੈਸ ਕਾਨਫਰੰਸ ਕਰਾਈ, ਉਹਨਾਂ ਤੋਂ ਚਿੱਠੀ ਲਿਆਏ। ਚਿੱਠੀ ਜਿਹੜੀ ਸੀ ਉਹ ਵੰਡ ਕੇ ਥੱਕੇ ਅਕਾਲੀ ਦਲ ਬਾਦਲ ਵਾਲੇ। ਜਦੋਂ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਦਿਸੀ ਤੇ ਉਦੋਂ ਜਿਹੜਾ ਜੀ ਉਹ ਮੋੜੇ ਪਾਏ। ਉਦੋਂ ਤੱਕ ਸ਼ਾਇਦ ਬਹੁਤ ਦੇਰ ਹੋ ਚੁੱਕੀ ਹੋਈ ਸੀ। ਹਰਸਿਮਰਤ ਕੌਰ ਬਾਦਲ ਹੋਰੀ ਜਿਹੜਾ ਜੀ ਹੁਣ ਇਹ ਕਹਿੰਦੇ ਆ ਕਿ ਖੇਤੀਬਾੜੀ ਕੇਂਦਰ ਨੇ ਖੇਤੀਬਾੜੀ ਵਿਸ਼ੇ ਤੇ ਕਾਨੂੰਨ ਬਣਾ ਦਿੱਤੇ, ਜਦੋਂ ਕਿ ਇਹ ਸੂਬਿਆਂ ਦੀ ਸੂਚੀ ਦਾ ਵਿਸ਼ਾ, ਤੇ ਸਾਰੇ ਰਾਜਾਂ ਦੇ ਕਿਸਾਨਾਂ ਨੇ ਨਵੇਂ ਖੇਤੀ ਕਾਨੂੰਨ ਨੂੰ ਰੱਦ ਕੀਤਾ। ਇਹ ਉਹੀ ਹਰਸਿਮਰਤ ਕੌਰ ਬਾਦਲ ਨੇ ਜੀ ਜਿਨ੍ਹਾਂ ਦੀਆਂ ਵੀਡੀਓਜ਼ ਅੱਜ ਵੀ ਘੁੰਮਦੀਆਂ ਨੇ ਕਿ ਕੇਂਦਰ ਦੇ ਕੋਲੇ ਇਹ ਰਾਈਟ ਹੈ ਕਿ ਉਹ ਅਜਿਹੇ ਕਾਨੂੰਨ ਬਣਾ ਸਕਦਾ। ਅੱਜ ਸੂਬੇ ਚੇਤੇ ਆ ਗਏ, ਅੱਜ ਇਹ ਚੀਜ਼ ਜਿਹੜੀ ਜੀ ਉਹ ਚੇਤੇ ਆ ਗਈ ਕਿ ਉਹ ਬਣਾ ਨਹੀਂ ਸਕਦੇ, ਇਹ ਸੂਬੇ ਦਾ ਸਬਜੈਕਟ ਹੈ। ਜੇ ਸਾਡੇ ਵਰਗੇ ਲੋਕ ਜਿਹੜਾ ਜੀ ਉਹ ਬੋਲਦੇ ਸੀ ਤੇ ਇਹ ਉਹਨਾਂ ਨੂੰ ਕਹਿੰਦੇ ਸੀ ਇਹਨਾਂ ਨੂੰ ਜਾਣਕਾਰੀ ਨਹੀਂ ਹੈ, ਹੁਣ ਇਹ ਮੰਨਣ ਲੱਗੇ ਸਾਰੇ ਵੀ ਇਹ ਸੂਬੇ ਦਾ ਵਿਸ਼ਾ ਸੀ। ਦੂਜੇ ਪਾਸੇ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਪੰਜਾਬ ਵਾਲੀ, ਉਹਨੇ ਫੇਰ ਸਿਰ ਚੁੱਕਿਆ। ਪਿਛਲੇ ਦਿਨਾਂ ਤੋਂ ਇਹ ਲੋਕ ਅੰਦਰੀ ਵੜੇ ਰਹੇ ਆ। ਰਾਜ ਸਭਾ ਦੇ ਮੈਂਬਰ ਸ਼ਵੇਤ ਮਲਿਕ ਨੇ ਅਕਾਲੀ ਦਲ ਬਾਦਲ ਜਿਹੜਾ ਉਹਦੇ ਉੱਤੇ ਇਹ ਦੋਸ਼ ਲਾਏ ਆ ਕਿ ਖੇਤੀ ਕਾਨੂੰਨਾਂ ਦੇ ਮਾਮਲੇ ਦੇ ਵਿੱਚ ਉਹ ਦੋਹਰੇ ਮਾਪਦੰਡ ਅਪਣਾ ਰਹੇ ਆ। ਇਹ ਕਿਹਾ ਕਿ ਭਾਜਪਾ ਨੇ ਦੁੱਖ ਸੁੱਖ ਦੇ ਵਿੱਚ ਸਾਥ ਦਿੱਤਾ ਤੇ ਉਹਦੀ ਪਿੱਠ ਦੇ ਵਿੱਚ ਛੁਰਾ ਅਕਾਲੀ ਦਲ ਬਾਦਲ ਮਾਰ ਗਿਆ। ਭਾਜਪਾ ਦੇ ਵੱਲੋਂ ਖੇਤੀ ਕਾਨੂੰਨਾਂ ਦੇ ਹੱਕ ਦੇ ਵਿੱਚ ਜਿਹੜੀ ਸ਼ੁਰੂ ਕੀਤੀ ਗਈ ਪ੍ਰਚਾਰ ਮੁਹਿੰਮ ਹੈ, ਉਹਦੇ ਵਿੱਚ ਬੋਲਦਿਆਂ ਸ਼ਵੇਤ ਮਲਿਕ ਨੇ ਇਹ ਗੱਲ ਜਿਹੜੀ ਹੈ ਕਹੀ ਹੈ ਕਿ ਅਕਾਲੀ ਦਲ ਬਾਦਲ ਦੇ ਨਾਲ ਸੰਬੰਧਿਤ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਖੇਤੀ ਕਾਨੂੰਨਾਂ ਸੰਬੰਧੀ ਮੀਟਿੰਗਾਂ ਵਿੱਚ ਸ਼ਾਮਲ ਹੁੰਦੇ ਰਹੇ ਆ ਤੇ ਉਹਨਾਂ ਨੂੰ ਕਾਨੂੰਨਾਂ ਨੂੰ ਕਿਸਾਨ ਪੱਖੀ ਦੱਸਦਿਆਂ ਸ਼ਲਾਘਾ ਵੀ ਕਰਦੇ ਰਹੇ ਆ। ਇਸੇ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਹੋਰੀ ਵੀ ਇਹਨਾਂ ਕਾਨੂੰਨਾਂ ਦੀ ਸ਼ਲਾਘਾ ਕਰਦੇ ਸੀ। ਉਹ ਕਹਿੰਦੇ ਅੱਜ ਵੱਖਰੇ ਹੋ ਗਏ। ਇਹ ਵੀ ਗੱਲ ਕਹਿੰਦੇ ਕਿ ਪੰਜਾਬ ਦੇ ਵਿੱਚ ਸਰਕਾਰ ਦੇ ਦੌਰਾਨ ਅਸੀਂ ਕੁਝ ਨਹੀਂ ਕੀਤਾ, ਕਰਪਸ਼ਨ ਇਹਨਾਂ ਨੇ ਕੀਤੀ, ਪਰ ਅਸੀਂ ਝੱਲਦੇ ਰਹੇ। ਤੇ ਅੱਜ ਉਹ ਕਹਿੰਦੇ ਕਿ ਕੇਂਦਰ ਦੀ ਸਰਕਾਰ ਨੂੰ ਇਹਨਾਂ ਖੇਤੀ ਕਾਨੂੰਨਾਂ ਸੰਬੰਧੀ ਲੋੜ ਸੀ ਤੇ ਇਹ ਪਿੱਠ 'ਚ ਛੁਰਾ ਮਾਰ ਕੇ ਜਿਹੜਾ ਜੀ ਉਹ ਪਾਸੇ ਤੋਂ ਕਿਹਦੇ ਛੁਰਾ ਮਾਰਿਆ, ਕਿਹਨੇ ਕੀ ਕੀਤਾ, ਲੋਕ ਸਭ ਕੁਝ ਜਿਹੜਾ ਜੀ ਉਹ ਜਾਣਦੇ। ਲੋਕ ਸਮਝ ਗਏ ਨੇ, ਬਹੁਤ ਦੇਰ ਤੋਂ ਬਾਅਦ ਸਮਝੇ ਆ ਕਿ ਉਹਨਾਂ ਦੇ ਨਾਲ ਹੁੰਦਾ ਕੀ ਹੈ। ਜੀ 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 ਬਿਲਕੁਲ, ਹਜੇ ਵੀ ਸਮਝੇ ਰਹਿਣ ਤਾਂ ਬਹੁਤ ਆ। ਅੱਗੇ ਗੁਜਰਾਤ ਦੇ ਕਿਸਾਨਾਂ ਦੀ ਜੇ ਗੱਲ ਕਰੀਏ ਤਾਂ ਉਹ ਵੀ ਕਿਸਾਨਾਂ ਦੇ ਨਾਲ ਦਿੱਲੀ ਮੋਰਚੇ ਦੇ ਵਿੱਚ ਆਉਣਗੇ। 2 ਦਿਨ ਪਹਿਲਾਂ ਜਿਹੜਾ ਇੱਕ ਫੋਟੋ ਵਾਇਰਲ ਹੋਈ ਸੀ ਜੀ ਪ੍ਰਧਾਨ ਮੰਤਰੀ ਹੋਰਾਂ ਦੀ, ਦੂਜਿਆਂ ਨੂੰ ਤਾਂ ਕਹਿੰਦੇ ਆ ਮਾਸਕ ਪਾ ਕੇ ਰੱਖੋ, ਆਪ ਉਹਨਾਂ ਨੇ ਮਾਸਕ ਨਹੀਂ ਸੀ ਜਿਹੜਾ ਜੀ ਉਹ ਪਾਇਆ ਹੋਇਆ। ਜਿਹੜੇ ਕੱਛ ਦੇ ਵਿੱਚ ਜਾ ਕੇ, ਗੁਜਰਾਤ ਦਾ ਜਿਹੜਾ ਏਰੀਆ ਕੱਛ ਦੇ ਵਿੱਚ ਜਾ ਕੇ ਉਹ ਕਿਸਾਨਾਂ ਦੇ ਨਾਲ ਮੀਟਿੰਗ ਕਰ ਰਹੇ ਸੀ। ਇੱਕ ਮੁੜ ਕੇ ਵੀਡੀਓ ਕਲਿੱਪ ਇੱਕ ਕਿਸਾਨ ਦਾ ਬੜਾ ਵਾਇਰਲ ਹੋਇਆ। ਇੱਕ ਚੈਨਲ ਵਾਲੇ ਉਹਨੂੰ ਪੁੱਛ ਰਹੇ ਕਿ ਅੰਦਰ ਕੋਈ ਖੇਤੀ ਕਾਨੂੰਨਾਂ ਦੇ ਬਾਰੇ 'ਚ ਗੱਲ ਹੋਈ ਹੈ। ਉਹ ਕਹਿੰਦਾ ਨਹੀਂ, ਅਸੀਂ ਤਾਂ ਇੱਥੇ ਗੁਰਦੁਆਰਾ ਬਣਾਉਣਾ, ਉਹਦੀ ਥਾਂ ਨੂੰ ਲੈ ਕੇ ਰੇੜਕਾ ਚੱਲ ਰਿਹਾ, ਅਸੀਂ ਤਾਂ ਉਹਦੇ ਬਾਰੇ ਦੇ ਵਿੱਚ ਪ੍ਰਧਾਨ ਮੰਤਰੀ ਹੋਰਾਂ ਦੇ ਨਾਲ ਮੁਲਾਕਾਤ ਕੀਤੀ। ਅੱਛਾ, ਭਾਜਪਾ ਨੇ ਕੀ ਕੀਤਾ, ਉਹ ਫੋਟੋ ਖਿੱਚ ਕੇ ਇਹ ਕਿਹਾ ਕਿ ਕੱਛ ਦੇ ਜਿਹੜੇ ਕਿਸਾਨ ਨੇ ਉਹਨਾਂ ਦੇ ਨਾਲ ਪ੍ਰਧਾਨ ਮੰਤਰੀ ਨੇ ਗੱਲਬਾਤ ਕੀਤੀ। ਉਹ ਤਾਂ ਕਹਿੰਦੇ ਵੀ ਖੇਤੀ ਕਾਨੂੰਨ ਤੁਸੀਂ ਲਿਆਂਦੇ ਹੀ ਕਮਾਲ ਦੇ ਆ। ਇਹ ਵੀ ਝੂਠ ਜਿਹੜਾ ਜੀ ਉਹ ਫੜਿਆ ਗਿਆ ਵੀ ਖੇਤੀ ਕਾਨੂੰਨਾਂ ਦੇ ਬਾਰੇ ਤਾਂ ਗੱਲ ਹੀ ਨਹੀਂ ਸੀਗੀ। ਉਹ ਹੁਣ ਗੁਜਰਾਤ ਦੇ ਜਿਹੜੇ ਪੰਜਾਬੀ ਕਿਸਾਨ ਹੈ ਜਿਨ੍ਹਾਂ ਤੋਂ ਪ੍ਰਧਾਨ ਮੰਤਰੀ ਪਾਸਾ ਵੱਟ ਆਏ, ਕੱਛ ਵਾਲਿਆਂ ਨੂੰ ਮਿਲ ਗਏ, ਭੁੱਜ ਵਾਲਿਆਂ ਨੂੰ ਨਹੀਂ। ਔਰ ਭੁੱਜ ਦਾ ਜਿਹੜਾ ਏਰੀਆ, ਉਹ ਏਰੀਆ ਜਿੱਥੇ ਇਹ ਕਿਸਾਨ ਪੰਜਾਬ ਤੋਂ ਲਿਜਾ ਕੇ ਕਿਸੇ ਵੇਲੇ ਵਸਾਏ ਗਏ ਸੀਗੇ। ਇਹ ਭਾਰਤ ਪਾਕਿਸਤਾਨ ਸਰਹੱਦ ਜਿਹੜੀ ਲੱਗਦੀ ਆ, ਉੱਥੇ ਜਿਹੜੇ ਮਰਹੂਮ ਲਾਲ ਬਹਾਦਰ ਸ਼ਾਸਤਰੀ ਸੀ ਉਹਨਾਂ ਨੇ ਜ਼ਮੀਨਾਂ ਅਲਾਟ ਕੀਤੀ। ਇਹ ਜ਼ਮੀਨਾਂ ਜਿਹੜੀਆਂ ਦੀ ਉਹ ਵਾਹੀਯੋਗ ਨਹੀਂ ਸੀਗੀ, ਪਰ
ਜਿਹੜੇ ਸਿੱਖ ਭਾਈਚਾਰਾ ਹੈ, ਪੰਜਾਬੀ ਕਿਸਾਨ ਨੇ, ਉਹਨਾਂ ਦੇ ਖੂਨ ਦੇ ਵਿੱਚ ਹੈ ਕਿ ਉਹ ਜ਼ਮੀਨ ਨੂੰ ਉਪਜਾਊ ਦਾ ਜਿਹੜਾ ਉਹ ਬਣਾ ਲੈਂਦੇ ਆ ਤੇ ਬਣਾਇਆ ਉਹਨਾਂ ਨੇ। ਭੁੱਜ ਦੇ ਏਰੀਏ ਦੇ ਵਿੱਚ ਵੀ ਜਾ ਕੇ ਬਣਾਇਆ। ਇਹ ਜ਼ਮੀਨਾਂ ਵਾਹੀਆਂ ਸਵਾਰੀਆਂ। ਇੰਨੇ ਸਾਲਾਂ ਤੋਂ ਬਾਅਦ ਜਦੋਂ ਇਹਨਾਂ ਦੀਆਂ ਦੂਜੀਆਂ ਪੀੜ੍ਹੀਆਂ, ਤੀਜੀਆਂ ਪੀੜ੍ਹੀਆਂ ਉੱਥੇ ਆ ਗਈਆਂ, ਜ਼ਮੀਨਾਂ ਉਪਜਾਊ ਹੋ ਗਈਆਂ, ਸਰਕਾਰ ਨੂੰ ਉਪਜਾਊ ਜ਼ਮੀਨਾਂ ਦਿਸਣ ਲੱਗ ਪਈਆਂ। ਸਰਕਾਰ ਕਹਿੰਦੀ ਉੱਠੋ ਤੇ ਵਾਪਸ ਜਾਓ ਆਪਣੇ ਘਰਾਂ ਨੂੰ। ਇਹ ਲੋਕ ਅਦਾਲਤ 'ਚ ਗਏ ਔਰ ਹਾਈ ਕੋਰਟ ਨੇ ਫੈਸਲਾ ਇਹਨਾਂ ਦੇ ਹੱਕ 'ਚ ਦਿੱਤਾ। ਗੁਜਰਾਤ ਦੀ ਹਾਈ ਕੋਰਟ ਨੇ। ਗੁਜਰਾਤ ਸਰਕਾਰ 2010 ਦੇ ਵਿੱਚ ਇਹਨਾਂ ਪੰਜਾਬੀ ਕਿਸਾਨਾਂ ਦੀਆਂ ਜ਼ਮੀਨਾਂ ਫਰੀਜ਼ ਕਰਨੀਆਂ ਸ਼ੁਰੂ ਕਰਤੀਆਂ ਤੇ ਉਹ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਵੀ ਉੱਠ ਗਈ। ਪੰਜਾਬੀ ਕਿਸਾਨ ਜਿਹੜੇ ਇਸ ਏਰੀਏ 'ਚ ਰਹਿੰਦੇ ਭੁੱਜ ਦੇ ਵਿੱਚ, ਉਹ ਨਾ ਜ਼ਮੀਨਾਂ ਵੇਚ ਸਕਦੇ ਆ, ਨਾ ਇਹਦੇ ਉੱਤੇ ਉਹ ਕਰਜ਼ਾ ਲੈ ਸਕਦੇ ਆ। ਜਿਹੜੇ ਭੁੱਜ ਦੇ ਕਿਸਾਨ ਨੇ ਉਹ ਕਹਿੰਦੇ ਆ ਕਿ ਗੁਜਰਾਤ ਵਿਚਲੇ ਪੰਜਾਬੀ ਕਿਸਾਨਾਂ ਨੂੰ ਇਕੱਠੇ ਕਰ ਰਹੇ ਆ ਉਹ ਤਾਂ ਕਿ ਛੇਤੀ ਤੋਂ ਛੇਤੀ ਉਹ ਵੀ ਦਿੱਲੀ ਮੋਰਚੇ ਦੇ ਵਿੱਚ ਸ਼ਮੂਲੀਅਤ ਉਹ ਕਰ ਸਕਣ। ਉਹ ਕਹਿੰਦੇ ਗੁਜਰਾਤ ਵਿਚਲੇ ਪੰਜਾਬੀ ਕਿਸਾਨਾਂ ਦਾ ਵੀ ਜ਼ਮੀਨ ਦਾ ਹੀ ਮਸਲਾ ਹੈ ਤੇ ਪਹਿਲਾਂ ਹੀ ਉਹਨਾਂ ਦੇ ਨਾਲ ਠੱਗੀ ਵੱਜੀ ਪਈ ਆ। ਉਹ ਇਹ ਕਹਿੰਦੇ ਆ ਕਿ ਦਿੱਲੀ ਮੋਰਚੇ ਦੇ ਵਿੱਚ ਪਹੁੰਚ ਕੇ ਉਹ ਵੀ ਆਪਣੀ ਦਾਸਤਾਂ ਜਿਹੜੀ ਆ ਉਹ ਸੁਣਾਉਣਗੇ ਕਿ ਕਿਵੇਂ ਉਹਨਾਂ ਨੇ ਜ਼ਮੀਨਾਂ ਇਹ ਵਾਹੀਯੋਗ ਬਣਾਈਆਂ, ਉਪਜਾਊ ਬਣਾਈਆਂ। ਤੇ ਅੱਜ ਉੱਥੋਂ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉਹ ਪੂਰਾ ਜ਼ੋਰ ਲਾ ਰਹੀ ਹੈ ਕਿ ਇਹਨਾਂ ਨੂੰ ਇੱਥੋਂ ਬੇਘਰੇ ਜਿਹੜਾ ਉਹ ਕਰ ਦਿੱਤਾ ਜਾਵੇ। ਇਹਨਾਂ ਨੂੰ ਇਹ ਆਸ ਸੀਗੀ ਕਿ ਪ੍ਰਧਾਨ ਮੰਤਰੀ ਹੋਰੀ ਕੱਛ 'ਚ ਆ ਰਹੇ ਆ ਤੇ ਉਹ ਉਹਨਾਂ ਨੂੰ ਵੀ ਸੱਦਣਗੇ ਤੇ ਉਹਨਾਂ ਦੇ ਕੋਲੇ ਉਹ ਮਸਲਾ ਜਿਹੜਾ ਵੀ ਉਹ ਉਠਾਉਣਗੇ। ਪਰ ਉਹ ਕਹਿੰਦੇ ਸਾਨੂੰ ਤਾਂ ਕੋਈ ਸੱਦਾ ਹੀ ਨਹੀਂ ਆ। ਮੈਨੂੰ ਉਹ ਗੱਲ ਯਾਦ ਆ ਗਈ ਜਦੋਂ ਇੱਥੇ ਪ੍ਰਕਾਸ਼ ਸਿੰਘ ਬਾਦਲ ਹੋਰੀ ਮੁੱਖ ਮੰਤਰੀ ਹੁੰਦੇ ਸੀ, ਉਦੋਂ ਇਹ ਬੜਾ ਮਸਲਾ ਭਖਿਆ ਸੀ ਤੇ ਗੁਜਰਾਤ ਦੇ ਵਿੱਚ ਮੁੱਖ ਮੰਤਰੀਆਂ ਦੀ ਮੀਟਿੰਗ ਨਰਿੰਦਰ ਮੋਦੀ ਹੋਰਾਂ ਨੇ ਕਾਲ ਕੀਤੀ ਸੀ ਉਦੋਂ ਮੀਟਿੰਗ, ਤੇ ਉਦੋਂ ਇਸ ਗੱਲ ਦੀ ਆਸ ਬੱਝੀ ਸੀ ਪ੍ਰਕਾਸ਼ ਸਿੰਘ ਬਾਦਲ ਹੋਰੀ ਜਾ ਰਹੇ ਆ ਉੱਥੇ ਤੇ ਉਹ ਮਸਲਾ ਜ਼ਰੂਰ ਉਠਾਉਣਗੇ ਨਰਿੰਦਰ ਮੋਦੀ ਹੋਰਾਂ ਦੇ ਕੋਲ ਵੀ ਇਹਨਾਂ ਨੂੰ ਉਜਾੜੋ ਨਾ ਲੋਕਾਂ ਨੂੰ। ਉਹ ਬੋਲੇ ਉੱਥੇ ਜਾ ਕੇ ਸਟੇਜ ਦੇ ਉੱਤੇ ਤੇ ਬੋਲੇ ਕੀ ਸੀਗੇ ਵੀ ਮੇਰੀ ਸਿਹਤ ਦਾ ਰਾਜ ਬਹੁਤ ਸਾਰੇ ਲੋਕ ਪੁੱਛਦੇ ਆ ਕਿ ਮੈਂ ਇਹ ਦੱਸ ਦੇਵਾਂ ਵੀ ਗੁਜਰਾਤ ਦੀਆਂ ਗਾਵਾਂ ਜਿਹੜੀਆਂ ਮੈਨੂੰ ਮੋਦੀ ਸਾਹਿਬ ਨੇ ਦਿੱਤੀਆਂ ਹੋਈਆਂ ਮੈਂ ਤਾਂ ਉਹਨਾਂ ਦਾ ਦੁੱਧ ਪੀਣਾ। ਤੇ ਇਹ ਵੀ ਉਹਨਾਂ ਨੇ ਕਿਹਾ ਸੀਗਾ ਵੀ ਹੁਣ ਮੈਨੂੰ ਉਹ ਗਾਵਾਂ ਹੋ ਗਈਆਂ ਬੁੱਢੀਆਂ ਤੇ ਹੁਣ ਮੈਂ ਹੋਰ ਕੁਝ ਗਾਵਾਂ ਦੀ ਲੋੜ ਆ ਤੇ ਮੈਂ ਮੋਦੀ ਸਾਹਿਬ ਨੂੰ ਬੇਨਤੀ ਕਰਦਾ ਵੀ ਗਾਵਾਂ ਹੋਰ ਭੇਜ ਦਿਓ। ਉਹ ਬਿਨਾਂ ਇਹ ਮਸਲਾ ਉਠਾਇਆ ਵਾਪਸ ਜਿਹੜਾ ਵੀ ਉਹ ਪਰਤ ਆਏ ਸੀ। ਅੱਜ ਵੀ ਇਹ ਲੋਕ ਜਿਹੜੇ ਆ ਉਹਨਾਂ ਦੇ ਸਿਰ ਦੇ ਉੱਤੇ ਉਜਾੜੇ ਦੀ ਤਲਵਾਰ ਲਟਕ ਰਹੀ ਆ। ਉਹ ਕਹਿੰਦੇ ਆ ਕਿ ਅਗਲੇ 2-3 ਦਿਨਾਂ ਦੇ ਵਿੱਚ ਉਹ ਦਿੱਲੀ ਪਹੁੰਚਣਗੇ ਸਾਰੇ ਇਕੱਠੇ ਹੋ ਕੇ ਤੇ ਆਪਣਾ ਦਰਦ ਉੱਥੇ ਬਿਆਨਣਗੇ। ਜੀ, ਤੇ ਅੱਗੇ ਗੱਲ ਕਰਦੇ ਹਾਂ ਕਿਸਾਨ ਅੰਦੋਲਨ ਇੰਨੇ ਸਿਖਰਾਂ ਤੇ ਪਹੁੰਚ ਗਿਆ ਪਰ ਜਿਹੜੇ ਸਿਆਸੀ ਲੋਕ ਆ ਉਹ ਧਰਤੀ ਤੇ ਲਾਏ। ਬਿਲਕੁਲ ਜੀ, ਇਹ ਜਿਹੜਾ ਅੰਦੋਲਨ ਹੈ ਉਹਨੇ ਬਹੁਤ ਕੁਝ ਬਦਲ ਕੇ ਜਿਹੜਾ ਵੀ ਉਹ ਰੱਖ ਦਿੱਤਾ। ਅੱਜ ਤੁਸੀਂ ਟਰੈਕਟਰਾਂ ਦੇ ਉੱਤੇ ਚੱਲਦੇ ਗੀਤ, ਬੱਸਾਂ ਦੇ ਵਿੱਚ ਜਿਹੜੀਆਂ ਚਾਹੇ ਪ੍ਰਾਈਵੇਟ ਬੱਸਾਂ ਨੇ ਉਹਨਾਂ ਦੇ ਵਿੱਚ ਵੀ ਜਿਹੜੇ ਗੀਤ ਪਹਿਲਾਂ ਬੜੀ ਵਾਰੀ ਇੱਥੇ ਇਹ ਮਸਲਾ ਉੱਠਦਾ ਸੀਗਾ ਵੀ ਜਿਹੜੇ ਬੇਹੂਦਾ ਟਾਈਪ ਦੇ ਗੀਤ ਉਹਨਾਂ ਦੇ ਵਿੱਚ ਲੱਗਦੇ ਆ, ਉਹਨਾਂ ਦੇ ਵਿੱਚ ਵੀ ਕੋਈ ਗੀਤ ਹੋਰ ਨਹੀਂ ਲੱਗ ਰਿਹਾ। ਜਿਹੜੇ ਕਿਸਾਨੀ ਘੋਲ ਦੇ ਨਾਲ ਸੰਬੰਧਿਤ ਜੋਸ਼ੀਲੇ ਗੀਤ ਉਹੀ ਉੱਥੇ ਬੱਸਾਂ ਦੇ ਵਿੱਚ ਵੀ ਜਿਹੜਾ ਵੀ ਉਹ ਚੱਲ ਰਹੇ ਆ। ਚਾਹੇ ਉਹ ਜਿਹੜੀਆਂ ਦੂਜੇ ਸੂਬਿਆਂ ਨੂੰ ਜਾਣ ਵਾਲੀਆਂ ਬੱਸਾਂ ਹੋਣ, ਚਾਹੇ ਇੱਥੇ ਪੰਜਾਬ ਦੇ ਵਿੱਚ ਚੱਲਣ ਵਾਲੀਆਂ ਜਿਹੜੀਆਂ ਵੀ ਉਹ ਬੱਸਾਂ ਹੋਣ। ਇਹਦੇ ਨਾਲ ਨਾਲ ਜਿਹੜੇ ਸਿਆਸੀ ਲੋਕ ਨੇ ਉਹ ਹੁਣ ਪੈਰ ਭਰਾਵਾ ਲੱਭਦੇ ਫਿਰਦੇ ਆ ਜੀ। ਕੋਈ ਕੁਛ ਕਰ ਰਿਹਾ, ਕੋਈ ਕੁਛ ਕਰ ਰਿਹਾ, ਕਿਉਂਕਿ ਸਿਆਸੀ ਲੋਕਾਂ ਨੇ ਇਹ ਕਦੇ ਆਸ ਨਹੀਂ ਸੀ ਕੀਤੀ ਕਿ ਕੋਈ ਏਦਾਂ ਦਾ ਅੰਦੋਲਨ ਵੀ ਉੱਠ ਕੇ ਖੜਾ ਹੋ ਜਾਊਗਾ ਜਿਹਦੇ ਵਿੱਚ ਇਹਨਾਂ ਸਿਆਸੀ ਲੋਕਾਂ ਦੇ ਵੱਲੋਂ ਵੰਡ ਦਿੱਤੇ ਗਏ ਲੋਕ ਜਿਹੜੇ ਸੀ ਮਹੱਲੇ ਪੱਧਰ ਤੇ, ਘਰ ਪੱਧਰ ਦੇ ਉੱਤੇ ਭਰਾ ਦਾ ਦੁਸ਼ਮਣ ਬਣ ਗਿਆ। ਉਹ ਕਦੇ ਇੰਨੇ ਉੱਠ ਕੇ ਖੜੇ ਹੋ ਜਾਣਗੇ ਕਿ ਇਹਨਾਂ ਦੀ ਸਾਰ ਨਹੀਂ ਲੈਣਗੇ। ਇਹ ਹੋ ਰਿਹਾ ਇਸ ਵੇਲੇ। ਪਿੰਡਾਂ ਦੇ ਲੋਕ ਜਿਹੜੇ ਬੈਠੇ ਨੇ ਜਾ ਕੇ ਮੋਰਚੇ ਦੇ ਉੱਤੇ, ਜਦੋਂ ਉਹ ਗੱਲਾਂ ਬਾਤਾਂ ਤੋੜਦੇ ਆ ਇਹ ਵੀ ਨਿਕਲ ਆਉਂਦੀਆਂ ਕਿ ਫਲਾਂ ਦੇ ਉੱਤੇ ਜਿਹੜਾ ਵੀ ਉਹ ਕੇਸ ਕੀਤਾ। ਉਹ ਕੇਸ ਕਰਨ ਵਾਲਾ ਕਹਿੰਦਾ ਵੀ ਆਹ ਨਿਬੜ ਲੈਣ ਦਿਓ ਮੋਰਚਾ, ਜਾ ਕੇ ਪਹਿਲਾਂ ਕੇਸ ਵਾਪਸ ਲਊਗਾ। ਉਹ ਸਾਂਝਾਂ ਜਿਹੜੀਆਂ ਲੋਕਾਂ ਦੇ ਵਿੱਚ ਭਰਤੀਆਂ ਨੇ, ਇਹਨਾਂ ਸਾਂਝਾਂ ਨੇ ਸਭ ਤੋਂ ਵੱਧ ਜੇ ਕਿਸੇ ਨੂੰ ਦੁੱਖ ਦਿੱਤਾ ਉਹ ਸਿਆਸੀ ਲੋਕ ਨੇ। ਇਹ ਜਿਹੜੇ ਸਿਆਸੀ ਲੋਕ ਨੇ ਕਿਉਂਕਿ ਇਹਨਾਂ ਤੋਂ ਦੂਰੀ ਬਣਾਈ ਹੋਈ ਹੈ ਜਿਹੜੀਆਂ ਜਥੇਬੰਦੀਆਂ ਨੇ, ਕਿਸਾਨ ਜਥੇਬੰਦੀਆਂ, ਉਹ ਨਹੀਂ ਇਹਨਾਂ ਨੂੰ ਨੇੜੇ ਆਉਣ ਦੇ ਰਹੀਆਂ। ਕਿਸੇ ਸਟੇਜ ਤੋਂ ਇਹਨਾਂ ਨੂੰ ਨਹੀਂ ਬੋਲਣ ਦਿੱਤਾ ਜਾ ਰਿਹਾ। ਹੁਣ ਤਾਰੀਫ ਤਾਂ ਕਰੀ ਜਾਂਦੇ ਨੇ ਸਾਰੇ, ਪਰ ਤਾਰੀਫ ਜਿਹੜੀ ਆ ਉਹ ਕਰਦੇ ਨਾਲ ਦੀ ਨਾਲ ਇਹ ਵੀ ਜਿਹੜਾ ਜੀ ਉਹ ਝੇਪਦੇ ਆ ਕਿ ਸਾਨੂੰ ਬੋਲਣ ਤਾਂ ਦਿੱਤਾ ਨਹੀਂ ਜਾ ਰਿਹਾ। ਕੁੰਡਲੀ ਬਾਰਡਰ ਹੋ ਗਿਆ, ਸਿੰਘੂ ਬਾਰਡਰ ਹੋ ਗਿਆ, ਟਿਕਰੀ ਜਿਹੜਾ ਜੀ ਉੱਥੇ ਇਹ ਤਾਵੇਂ ਵਿੱਚ ਕਿਤੇ ਦਿੰਦੇ ਆ, ਪਰ ਜਿਹੜੀਆਂ ਭੱਠੀਆਂ ਚੱਲਦੀਆਂ ਨੇ ਉਹਨਾਂ ਦੇ ਉੱਤੇ ਬੈਠੇ ਜਿਹੜਾ ਜੀ ਉਹ ਦਿਸਦੇ ਆ।
ਕਿ ਕੋਈ ਨਾ ਕੋਈ ਸਮਾਨ ਤਿਆਰ ਜਿਹੜਾ ਉਹ ਕਰਵਾ ਰਿਹਾ, ਕੋਈ ਸਮਾਨ ਜਿਹੜਾ ਭੇਜ ਰਿਹਾ, ਕੋਈ ਲੈ ਕੇ ਜਿਹੜਾ ਦੀ ਉਹ ਜਾ ਰਿਹਾ। ਜਿਹੜੇ ਲੋਕ ਨੇ ਉਹ ਇਹ ਗੱਲ ਜਿਹੜੀ ਉਹ ਕਰਦੇ ਆ ਕਿ ਅੰਦੋਲਨ ਦਾ ਸਿਆਸੀਕਰਨ ਤੋਂ ਬਚੇ ਰਹਿਣਾ ਇਸ ਅੰਦੋਲਨ ਦੀ ਸਫਲਤਾ ਦਾ ਰਾਜ ਹੈ। ਜੇ ਇਹ ਗੱਲ ਲੋਕਾਂ ਦੇ ਸਮਝ ਆ ਰਹੀ ਹੈ ਨਾ ਤਾਂ ਇਹ ਬੜੀ ਵੱਡੀ ਗੱਲ ਹੈ। ਇਹਦੇ ਵਿੱਚ ਬਹੁਤ ਕੁਛ ਲੁਕਿਆ ਹੋਇਆ ਹੈ ਕਿ ਕਿਤੇ ਕਾਸ਼ ਪੰਜਾਬ ਦੇ ਉਜੜੇ ਪੁਜੜੇ ਜਿਹੜੇ ਵੀ ਲੋਕ ਜਿਹੜੇ ਯੂਨਾਈਟ ਹੋਏ ਆ ਹੁਣ, ਇਹ ਇਸ ਗੱਲ ਨੂੰ ਘੱਟੋ ਘੱਟ ਕੋ 5-4 ਸਾਲ ਦੇ ਵਾਸਤੇ ਯਾਦ ਰੱਖਣ ਤੇ ਪੰਜਾਬ ਮੁੜ ਕੇ ਜਿਹੜਾ ਵੀ ਉਹ ਸਹੀ ਲੀਹਾਂ ਵੱਲ ਨੂੰ ਤੁਰ ਸਕਦਾ ਹੈ ਕਿ ਉਹਨਾਂ ਨੂੰ ਵੰਡਣ ਵਾਲੇ ਲੋਕ ਕੌਣ ਸੀ, ਕਿੰਨਾ ਨੇ ਵਿਹੜਿਆਂ ਦੇ ਵਿੱਚ, ਮੁਹੱਲਿਆਂ ਦੇ ਵਿੱਚ, ਘਰਾਂ ਦੇ ਵਿੱਚ ਜਿਹੜਾ ਸੀਗਾ ਉਹ ਲੋਕਾਂ ਨੂੰ ਐਸਾ ਪਾੜ ਕੇ ਰੱਖਿਆ। ਸਰਪੰਚੀ ਦੀਆਂ ਇਲੈਕਸ਼ਨਾਂ, ਨਿਗਮ ਦੀਆਂ ਇਲੈਕਸ਼ਨਾਂ, ਮਿਊਨਿਸਪਲ ਦੀਆਂ ਇਲੈਕਸ਼ਨਾਂ, ਵਿਧਾਨ ਸਭਾ ਦੀਆਂ ਇਲੈਕਸ਼ਨਾਂ, ਲੋਕ ਸਭਾ ਦੀਆਂ ਇਲੈਕਸ਼ਨਾਂ, ਉਹ ਕਿਹੜੀਆਂ ਇਲੈਕਸ਼ਨਾਂ ਸੀ ਜਿਨ੍ਹਾਂ ਦੇ ਵਿੱਚ ਬੰਦੂਕਾਂ ਨਹੀਂ ਨਿਕਲੀਆਂ ਤੇ ਆਪਣਿਆਂ ਨੇ ਆਪਣਿਆਂ ਦੇ ਕਤਲ ਨਹੀਂ ਜਿਹੜਾ ਵੀ ਉਹ ਕੀਤੀ। ਇਹ ਉਹ ਚੀਜ਼ਾਂ ਨੇ। ਪਰ ਪੰਜਾਬ ਜਿਹੜਾ ਉਹ ਉੱਠ ਕੇ ਖੜਾ ਹੋਇਆ ਤੇ ਉਹਨੇ ਜਿਹੜਾ ਇਹ ਸਿਆਸੀ ਲੋਕਾਂ ਨੂੰ ਸਭ ਤੋਂ ਪਹਿਲਾਂ ਇੱਕ ਕਿਸਮ ਦੀ ਵੱਡੀ ਠਿੱਡੀ ਲਾਈ ਆ ਵੀ ਉਹ ਇੰਨੀ ਦੂਰੀ ਬਣਾ ਕੇ ਇਹਨਾਂ ਤੋਂ ਰੱਖੋ। ਜੀ ਇਸ ਪਾਸੇ ਤਾਂ ਕੰਮ ਬਹੁਤ ਹੋਇਆ। ਤਾਂ ਅੱਗੇ ਗੁਰਮੇਲ ਕੌਰ ਤੇ ਅੰਤਿਮ ਸੰਸਕਾਰ ਦੀ ਜੇ ਗੱਲ ਕਰੀਏ ਤਾਂ 9ਵੇਂ ਦਿਨ ਜਾ ਕੇ ਹੋਇਆ। ਚਲੋ ਇਹ ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ ਵੀ ਇਹ ਸਰਕਾਰ ਜਿਹੜੀ ਪੰਜਾਬ ਸਰਕਾਰ ਹੈ ਉਹਦੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਉਹ ਘੱਟੋ ਘੱਟ ਇਹ ਇੰਨਾ ਤਾਂ ਕਰੇ ਕਿ ਜਿਨ੍ਹਾਂ ਲੋਕਾਂ ਦੀ ਮੌਤ ਹੋ ਰਹੀ ਆ ਉਹਨਾਂ ਦੇ ਵਾਸਤੇ ਇੱਕ ਮੁਆਵਜ਼ਾ ਮਿੱਥੇ। ਆਪਾਂ ਗੱਲ ਕੀਤੀ ਆ ਜਿਹੜੀ ਖੁਦਕੁਸ਼ੀਆਂ ਕਰ ਗਏ ਲੋਕ ਨੇ ਉਹਨਾਂ ਦੇ ਪਰਿਵਾਰਾਂ ਦੀ, ਤੇ ਚਾਹੇ ਇਹ ਜਿਹੜੀਆਂ ਮੌਤਾਂ ਹੋ ਰਹੀਆਂ ਨੇ, ਚਾਹੇ ਉਹ ਹਾਦਸਿਆਂ 'ਚ ਮੌਤ ਹੋ ਰਹੀ ਆ, ਚਾਹੇ ਉਹ ਹਾਰਟ ਅਟੈਕ ਦੇ ਨਾਲ ਜ਼ਿਆਦਾ ਮੌਤਾਂ ਜਿਹੜੀਆਂ ਹੋ ਰਹੀਆਂ ਨੇ, ਉਹਦੇ ਬਾਰੇ ਕੁਝ ਵੀ ਅਜੇ ਤੱਕ ਨਹੀਂ ਜਿਹੜਾ ਜੀ ਉਹ ਮਿੱਥਿਆ ਹੋਇਆ। ਗੁਰਮੇਲ ਕੌਰ ਜਿਹੜੀ ਕਿ ਇੱਥੇ ਜਿਹੜੀ ਪਟਿਆਲਾ ਬਠਿੰਡਾ ਹਾਈਵੇ ਆ ਉਹਦੇ ਟੋਲ ਪਲਾਜ਼ੇ ਦੇ ਉੱਤੇ ਧਰਨੇ ਦੇ ਵਿੱਚ ਬੈਠੀ ਸੀ, ਉਹਦੀ ਮੌਤ ਹੋ ਗਈ ਸੀਗੀ। ਉਹ ਅੱਜ 9 ਦਿਨ ਜਿਹੜਾ ਜੀ ਉਹ ਹੋ ਗਏ, ਅੱਜ ਉਹਦਾ ਅੰਤਿਮ ਸੰਸਕਾਰ ਜਿਹੜਾ ਉਹ ਕੀਤਾ ਜਾਊਗਾ। ਲਗਾਤਾਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਦਫ਼ਤਰ ਦਾ ਘਿਰਾਓ ਕੀਤਾ ਜਿਹੜਾ ਜਾ ਰਿਹਾ ਸੀਗਾ। ਪ੍ਰਸ਼ਾਸਨ ਦੇ ਵੱਲੋਂ 9 ਦਿਨ ਬੀਤਣ ਤੋਂ ਬਾਅਦ 5 ਲੱਖ ਰੁਪਏ ਦਾ ਚੈੱਕ ਇਹਦੇ ਪਰਿਵਾਰ ਨੂੰ ਦਿੱਤਾ ਗਿਆ, ਜਿਸ ਤੋਂ ਬਾਅਦ ਇਹ ਧਰਨਾ ਸਮਾਪਤ ਕੀਤਾ ਗਿਆ। ਗੁਰਮੇਲ ਕੌਰ ਦੀ ਜਿਹੜੀ ਮ੍ਰਿਤਕ ਦੇ ਆ ਉਹਨੂੰ ਅੱਜ ਇੱਥੋਂ ਪਟਿਆਲੇ ਦੇ ਰਜਿੰਦਰਾ ਹਸਪੀਟਲ ਤੋਂ ਲਿਆਂਦਾ ਜਾਊਗਾ ਔਰ ਘਰਾਚੋਂ ਦੇ ਵਿੱਚ ਉਹਦਾ ਅੰਤਿਮ ਸੰਸਕਾਰ ਜਿੱਥੋਂ ਦੀ ਰਹਿਣ ਵਾਲੀ ਸੀ ਉੱਥੇ ਕੀਤਾ ਜਾਊਗਾ। 8 ਦਸੰਬਰ ਨੂੰ ਘਰਾਚੋਂ ਦੀ ਗੁਰਮੇਲ ਕੌਰ ਦੀ ਮੌਤ ਜਿਹੜੀ ਉਹ ਹੋ ਗਈ ਸੀ ਦਿਲ ਦਾ ਦੌਰਾ ਜਿਹੜਾ ਉਹ ਪੈਣ ਕਰਕੇ। ਪਰ ਜਥੇਬੰਦੀਆਂ ਜਿਹੜੀ ਜੀ ਮਾਲੀ ਮਦਦ ਦੀ ਮੰਗ ਕਰ ਰਹੀਆਂ ਸੀਗੀਆਂ। ਉਧਰ ਕਿਸਾਨੀ ਅੰਦੋਲਨ ਦੇ ਵਿੱਚ ਮਾਰੇ ਗਏ ਕਿਸਾਨ ਕਰਨੈਲ ਸਿੰਘ ਸ਼ੇਰਪੁਰ ਦਾ ਭੋਗ ਜਿਹੜਾ ਉਹ ਪਾਇਆ ਗਿਆ ਸ਼ੇਰਪੁਰ ਦੇ ਵਿੱਚ। ਪੰਜਾਬ ਸਰਕਾਰ ਦੇ ਵੱਲੋਂ ਉੱਥੇ ਪੀੜਤ ਪਰਿਵਾਰ ਨੂੰ 3 ਲੱਖ ਰੁਪਏ ਦਾ ਚੈੱਕ ਜਿਹੜਾ ਜੀ ਉਹ ਦਿੱਤਾ ਗਿਆ। 2 ਲੱਖ ਰੁਪਏ ਦਾ ਚੈੱਕ ਦੇ ਕੇ ਉਦੋਂ ਅੰਤਿਮ ਸੰਸਕਾਰ ਜਿਹੜਾ ਉਹ ਕਰਵਾਇਆ ਸੀ। ਇਹ ਵੀ ਜਿਹੜਾ ਜੀ ਇਸੇ ਤਰੀਕੇ ਨਾਲ ਹੋਇਆ। ਔਰ ਜਿਹੜਾ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨੀ ਸੰਘਰਸ਼ ਦੇ ਵਿੱਚ ਦੁਨੀਆ ਤੋਂ ਤੁਰ ਗਏ ਹਾਕਮ ਸਿੰਘ ਖੇੜੀ ਦਾ ਚੌਥੇ ਦਿਨ ਵੀ ਅੰਤਿਮ ਸੰਸਕਾਰ ਜਿਹੜਾ ਉਹ ਨਹੀਂ ਹੋ ਸਕਿਆ ਕਿਉਂਕਿ ਜਥੇਬੰਦੀਆਂ ਉੱਥੇ ਵੀ ਮਾਲੀ ਮਦਦ ਦੀ ਮੰਗ ਜਿਹੜਾ ਉਹ ਕਰ ਰਹੀਆਂ ਨੇ। ਅਜੇ ਤੱਕ ਇਹ ਮੰਗ ਜਿਹੜੀ ਉਹ ਨਹੀਂ ਮੰਨੀ। 9 ਦਿਨ, 4 ਦਿਨ, 5 ਦਿਨ, 7 ਦਿਨ। ਸਵਾਲ ਇਹੀ ਹੈ ਜੀ ਕਿ ਸਰਕਾਰ ਇੰਨੇ ਜੋਗੀ ਵੀ ਨਹੀਂ ਰਹੀ ਕਿ 5 ਲੱਖ ਰੁਪਈਆ 7 ਲੱਖ ਰੁਪਈਆ ਜਿਹੜਾ ਜੀ ਉਹ ਇੱਕ ਮਿੱਥ ਦੇ ਵਿੱਚ ਇੰਨੇ ਪੈਸੇ ਜਿਹੜੇ ਜੀ ਉਹ ਮਿਲਣਗੇ। ਪਰ ਉਹ ਮਿੱਥ ਨਹੀਂ ਜਿਹੜਾ ਜੀ ਪਤਾ ਨਹੀਂ ਇਹਦੇ ਵਿੱਚ ਕਿਹੜੀ ਏਡੀ ਵੱਡੀ ਜਿਹੜੀ ਜੀ ਉਹ ਦੇਰੀ ਹੋ ਰਹੀ ਹੈ। ਜਿਹੜਾ ਵੈਸੇ ਉਹ ਖੁਦਕੁਸ਼ੀ ਵਾਲਿਆਂ ਦੀ ਆਪਾਂ ਗੱਲ ਕੀਤੀ ਉਹਨਾਂ ਨੂੰ 3 ਲੱਖ ਰੁਪਈਆ ਜਿਹੜਾ ਮਿਲਦਾ। ਜਦੋਂ 17 ਦੇ ਵਿੱਚ ਚੋਣਾਂ ਹੋਈਆਂ ਤੇ ਉਹਦੇ ਵਿੱਚ ਸਰਕਾਰ ਨੇ ਇਹ ਪੈਸੇ 5 ਲੱਖ ਕਰਨ ਦੇ ਵਾਅਦਾ ਜਿਹੜਾ ਉਹ ਕੀਤਾ ਸੀ, ਨਹੀਂ ਕੀਤੇ ਗਏ। 3 ਲੱਖ ਵੀ ਨਹੀਂ ਮਿਲਦਾ ਜੀ ਲੋਕ। ਜੀ ਦੇਖੋ ਇਸ ਹਾਲਾਤ ਦੇ ਵਿੱਚ ਵੀ ਕੀ ਕੁਛ ਕਰਦੇ। ਤਾਂ ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਠੰਡ ਨੇ ਪਿਛਲੇ 50 ਸਾਲਾਂ ਦੇ ਰਿਕਾਰਡ ਤੋੜੇ। ਬਿਲਕੁਲ ਜੀ। ਜਿਵੇਂ ਸਾਡੇ ਉਹ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਵੀ ਉਹਨਾਂ ਦੇ ਗੱਲ ਕਰਨ ਦਾ ਸਟਾਈਲ ਹੁੰਦਾ ਸੀ ਕਿ ਮੀਂਹ ਵੀ ਕਹਿੰਦਾ ਵੀ ਮੈਂ ਅੱਜ ਹੀ ਆ। ਉਹ ਇਹ ਕਹਿੰਦੇ ਵੀ ਇੰਨੀ ਜ਼ੋਰ ਦੀ ਮੀਂਹ ਜਿਹੜਾ ਵੀ ਉਹ ਪਿਆ। ਠੰਡ ਵੀ ਜਿਹੜੀ ਇਹਨਾਂ ਦੀ ਉਹ ਇਹ ਕਹਿੰਦੀ ਆ ਵੀ ਮੈਂ ਐਤਕੀ ਹੋਈ ਹਾਂ। ਪਰਖ ਰਹੀ ਆ ਉਹ ਵੀ ਹੌਸਲਾ ਜਿਹੜਾ। ਵੈਸੇ ਇਹਨਾਂ ਦਿਨਾਂ ਦੇ ਦੌਰਾਨ ਜਿਹੜਾ ਵੀ ਉਹ ਸਭਾ ਦੇ ਦਿਨ ਆ ਜਾਂਦੇ ਆ ਤੇ ਇਹ ਜਿਹੜੀ ਸੀਤ ਲਹਿਰ ਆ ਉਹਦਾ ਜ਼ੋਰ ਬਹੁਤ ਪੈ ਜਾਂਦਾ। ਇੰਨੀ ਠੰਡ ਜਿਹੜੀ ਆ ਉਹ ਦਸੰਬਰ ਦੇ ਅਖੀਰਲੇ ਹਫ਼ਤੇ ਦੇ ਵਿੱਚ ਪੈਂਦੀ ਹੁੰਦੀ ਆ। ਪਰ ਅੱਜ ਜਿਹੜੀ ਇਹ ਠੰਡ ਇੱਥੇ ਪੈ ਰਹੀ ਆ ਉਹਨੇ 50 ਸਾਲਾਂ ਦੇ ਰਿਕਾਰਡ ਜਿਹੜੇ ਆ ਉਹ ਤੋੜ ਦਿੱਤੇ ਆ। ਅੰਮ੍ਰਿਤਸਰ ਦੇ ਵਿੱਚ ਰਾਤ ਦਾ ਤਾਪਮਾਨ 2 ਡਿਗਰੀ
ਜਿਹੜਾ ਵੀ ਹੋ ਗਿਆ। ਔਰ ਇਹ ਜਿਹੜੇ ਮੈਦਾਨੀ ਇਲਾਕੇ ਆ ਉਹਦੇ ਵਿੱਚ ਸਭ ਤੋਂ ਘੱਟ ਜਿਹੜਾ ਵੀ ਹੋਇਆ। ਔਰ ਦਿਨ ਦੇ ਵੇਲੇ ਵੀ 8 ਡਿਗਰੀ ਜਿਹੜਾ ਵੀ ਹੋ ਰਿਹਾ। ਤੁਸੀਂ ਅੰਦਾਜ਼ਾ ਲਾ ਸਕਦੇ ਆ। ਦੇਖੋ ਕਹਿਣ ਨੂੰ ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ -18 -20 ਜਿਹੜਾ ਵੀ ਉਹ ਹੋ ਜਾਣਾ, ਉਹ ਇੱਕ ਡਿਫਰੈਂਟ ਸਟੋਰੀ ਹੈ। ਇੱਥੋਂ ਦੇ ਘਰਾਂ ਦੇ ਵਿੱਚ ਜਾਂ ਉਹਨਾਂ ਲੋਕਾਂ ਦਾ ਜਿਹੜਾ ਵੀ ਉਹ ਸੋਚ ਕੇ ਵੀ ਧੁੰਦ ਨਹੀਂ ਆਉਂਦੀ ਆ ਜਿਹੜੇ ਟਰਾਲੀਆਂ ਤੇ। ਔਰ ਅੰਮ੍ਰਿਤਸਰ ਜਿਹੜਾ ਉਹ ਸ਼ਿਮਲੇ ਤੋਂ ਵੀ ਜ਼ਿਆਦਾ ਠੰਡਾ ਹੋ ਗਿਆ। ਸ਼ਿਮਲੇ ਦੇ ਵਿੱਚ ਦਿਨ ਦਾ ਪਾਰਾ ਜਿਹੜਾ ਉਹ 11.7 ਸੀਗਾ, ਜਦੋਂ ਕਿ ਰਾਤ ਦਾ ਪਾਰਾ ਜਿਹੜਾ 2.6 ਡਿਗਰੀ ਸੀਗਾ। ਜਦੋਂ ਕਿ ਅੰਮ੍ਰਿਤਸਰ ਦੇ ਵਿੱਚ ਜਿਹੜਾ ਸੀਗਾ ਦਿਨ ਦਾ ਪਾਰਾ 8 ਡਿਗਰੀ ਤੇ ਰਾਤ ਦਾ ਜਿਹੜਾ ਉਹ 2 ਡਿਗਰੀ ਤੱਕ ਜਿਹੜਾ ਵੀ ਉਹ ਡਿੱਗ ਪਿਆ। ਫਰੀਜ਼ਿੰਗ ਦੇ ਉੱਤੇ ਜਿਹੜਾ ਵੀ ਆ ਗਿਆ। ਜਿਹੜੀ ਤਰੇਲ ਪੈਂਦੀ ਆ ਉਹ ਜੰਮ ਜਾਂਦੀ, ਉਹ ਕੋਰਾ ਜਿਹੜਾ ਉਹ ਬਣ ਜਾਂਦਾ। ਇਹ ਕਿਹਾ ਜਾ ਰਿਹਾ ਕਿ ਅੰਮ੍ਰਿਤਸਰ ਲੁਧਿਆਣਾ ਸਣੇ ਇਲਾਕਿਆਂ ਦੇ ਵਿੱਚ ਧੁੰਦ ਜਿਹੜੀ ਜੀ ਉਹ ਪੈ ਰਹੀ ਆ। 25 ਮੀਟਰ ਤੱਕ ਵਿਜ਼ਿਬਿਲਿਟੀ ਜਿਹੜੀ ਵੀ ਉਹ ਰਹਿ ਗਈ ਆ। ਅਗਲੇ 2 ਤੋਂ 3 ਦਿਨਾਂ ਦੇ ਵਿੱਚ ਜਿਹੜਾ ਇਹ ਪਾਰਾ ਹੋਰ ਡਿੱਗਣ ਦੇ ਅਸਾਰ ਜਿਹੜੇ ਵੀ ਉਹ ਮੌਸਮ ਵਿਭਾਗ ਨੇ ਦੱਸਿਆ। ਔਰ ਇਹ ਜਿਹੜਾ ਜੰਮਣ ਬਿੰਦੂ ਤੱਕ ਜਿਹੜਾ ਉਹ ਜਾ ਸਕਦਾ। 17 ਤੋਂ 19 ਦਸੰਬਰ ਦੇ ਵਿਚਾਲੇ ਸ਼ੀਤ ਲਹਿਰ ਜਿਹੜੀ ਆ ਉਹਦਾ ਪ੍ਰਕੋਪ ਹੋਰ ਤੇਜ਼ ਹੋਊਗਾ। ਧੁੰਦ ਹੋਰ ਜਿਹੜੀ ਵੀ ਉਹ ਵੱਧ ਸਕਦੀ ਹੈ। ਮੌਸਮ ਵਿਭਾਗ ਦੇ ਅਨੁਸਾਰ 1974 ਤੋਂ ਬਾਅਦ ਇਹ ਦੂਜੀ ਵਾਰੀ ਵੇਖਣ ਨੂੰ ਮਿਲਿਆ ਕਿ ਦਸੰਬਰ ਦੇ ਦੂਜੇ ਹਫ਼ਤੇ ਦੇ ਵਿੱਚ 16 ਦਸੰਬਰ ਨੂੰ ਸੂਬੇ ਦੇ ਵਿੱਚ 10 ਡਿਗਰੀ ਤੋਂ ਹੇਠਾਂ ਤਾਪਮਾਨ ਜਿਹੜਾ ਵੀ ਉਹ ਡਿੱਗ ਪਿਆ ਹੋਵੇ। 1974 ਦੇ ਵਿੱਚ 10 ਡਿਗਰੀ ਤੋਂ ਥੱਲੇ ਕਈ ਜ਼ਿਲ੍ਹਿਆਂ ਦੇ ਵਿੱਚ ਰਿਕਾਰਡ ਜਿਹੜਾ ਉਹ ਕੀਤਾ ਗਿਆ। ਠੀਕ ਹੈ ਜੀ। 50 ਸਾਲ ਦਾ ਰਿਕਾਰਡ ਜਿਹੜਾ ਵੀ ਉਹ ਤੋੜਿਆ ਇਸ ਠੰਡ ਨੇ। ਔਰ ਇਹਦਾ ਜਿਹੜਾ ਅਸਰ ਹੈ ਉਹ ਟ੍ਰੈਫਿਕ ਦੇ ਉੱਤੇ ਵੀ ਪਿਆ, ਏਅਰ ਟ੍ਰੈਫਿਕ ਦੇ ਉੱਤੇ ਵੀ ਜਿਹੜਾ ਪਿਆ। ਅੰਮ੍ਰਿਤਸਰ ਤੋਂ ਦਿੱਲੀ ਮੁੰਬਈ ਦੀਆਂ ਫਲਾਈਟਾਂ ਜਿਹੜੀਆਂ ਉਹ ਰੱਦ ਕਰਨੀਆਂ ਪੈ ਗਈਆਂ। ਅੰਮ੍ਰਿਤਸਰ ਹਰਿਦੁਆਰ ਦੇ ਵਿੱਚ ਚੱਲਣ ਵਾਲੀ ਜਿਹੜੀ ਟ੍ਰੇਨ ਸੀਗੀ ਉਹਨੂੰ ਅਗਲੇ ਕੁਝ ਦਿਨਾਂ ਦੇ ਵਾਸਤੇ ਜਿਹੜਾ ਉਹ ਰੱਦ ਕੀਤਾ ਗਿਆ। ਖੈਰ ਇਹ ਚੀਜ਼ਾਂ ਤਾਂ ਜਿਹੜੀਆਂ ਵੀ ਉਹ ਚੱਲਦੀਆਂ ਰਹਿਣਗੀਆਂ। ਪਰ ਸਭ ਤੋਂ ਵੱਡੇ ਜਿਹੜੇ ਜੀ ਉਹ ਸਵਾਲ ਇਹ ਨੇ ਕਿ ਜਿਹੜੀ ਸ਼ੀਤ ਲਹਿਰ ਹੈ ਉਹ ਵੀ ਕੇਂਦਰ ਦੀ ਸਰਕਾਰ ਵਰਗੀ ਜਿੱਦੀ ਹੋ ਗਈ ਲੱਗਦੀ ਹੈ। ਬਿਲਕੁਲ ਜੀ, ਸਾਰਿਆਂ ਨੇ ਇਕੱਠਿਆਂ ਨੇ ਪੈਣਾ ਸੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੇ ਜੀ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੇ ਜੋ ਸਾਡੇ ਨੇ ਜੋੜਦੇ ਨੇ ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।